ਬਈ ਲਾਗੇ ਲਾਗੇ ਲੱਗਾ। ਉਹ ਬੰਦੇ ਨੇ ਇਹ ਬਹੁਤੀਆਂ ਨਾ ਉਹ ਨਹੀਂ ਕੀਤੀਆਂ, ਨੁਕਤਾਚੀਨੀ ਨਹੀਂ ਦੇਖੀ, ਉਹਨੇ ਲਾਗੇ ਲਾਗੇ ਲਾਇਆ। ਤੇ ਲਾਗੇ ਲਾਗੇ ਵੀ ਤੁਸੀਂ ਇਹਦੀ ਸਿਹਤ ਦੇਖ ਲਓ, ਲੰਬਾਈ ਦੇਖ ਲਓ, ਇਹਦੀ ਪੋਰੀ ਦੇਖ ਲਓ, ਵੀ ਪੋਰੀ ਦੀ ਲੰਬਾਈ ਦੇਖਣਾ ਕਿੱਥੋਂ ਕਿੱਥੇ ਤੱਕ ਜਾਰੀ ਹੈ। ਇਹ ਜਿਹੜੀ ਵੈਰਾਈਟੀ ਜਿਹੜੀ ਤੁਹਾਨੂੰ ਹੁਣ ਲੈ ਕੇ ਦੇਣ ਲੱਗਿਆ ਜੀ, ਇਹ ਹੈਗਾ ਜੀ ਡੈਲਟਾ 48। ਅੱਛਾ ਜੀ। ਠੀਕ ਹੈ ਜੀ। ਇਹ ਸ਼ਟਰਿੰਗ ਦੀਆਂ ਵਲੀਆਂ ਤੁਸੀਂ ਸੁਣਿਆ ਹੈਗਾ ਜੀ, ਹਾਂਜੀ। ਉਹ 2.5 ਸਾਲ ਦੇ ਵਿੱਚ ਦੀ ਸ਼ਟਰਿੰਗ ਦੀ ਵਲੀ ਤਿਆਰ ਹੋ ਜਾਂਦੀ। ये जो है अब ये बादामी खुबानी है, ये इधर ज़बरदस्त पल उठाए थे। बाज़ लोग बोलते कि ये इधर कामयाब नहीं है, ये ग्राफ्ट हुआ है। ये जब ग्राफ्ट हो जाता है ना, ये फिर हर इलाके के लिए होता है। ਤੇ ਇੰਜ ਹੁੰਦਾ ਹੁਣ ਤੁਸੀਂ ਲਾਓਗੇ ਨਾ ਐਤਕਾਂ ਤੇ ਆਂਦੇ ਸੀਜ਼ਨ ਨੂੰ ਇਹਨੂੰ ਫਲ ਲੱਗ ਜਾਏਗਾ ਇਸੇ ਤਰ੍ਹਾਂ ਹੀ। ਅੱਛਾ। ਲੇਕਿਨ ਜੇ ਸੀਜ਼ਨ ਤੋਂ 2-4 ਦਿਨ ਪਹਿਲੇ ਤੁਸੀਂ ਮਹੀਨਾ ਲਾਓ ਫਿਰ ਨਹੀਂ ਲੱਗੇਗਾ। ये भाई देख लो, ये शान खुदा वैरायटी है जिसको अल्सेशन भी बोलते हैं। ये ग्राफ्ट हुआ है, ये देसी पे जो है ये ग्राफ्ट होता है और ये तैयार पौधा है। इंशाल्लाह ये आपको अगली साल ज़बरदस्त फ्रूट देगा। अस्सलाम वालेकुम जी। ਸਿਆਣੇ ਕਹਿੰਦੇ ਵੀ ਰੋਟੀ ਛੜਿਆਂ ਦੀ, ਸ਼ਿਖਰ ਦੁਪਹਿਰ ਪੱਕਦੀ। ਜਿੱਦਾਂ ਛੜਿਆਂ ਦਾ ਕੰਮ ਸਾਰਾ ਬੇਟਾਈਮਾ ਹੁੰਦਾ ਨਾ, ਇਦਾਂ ਹੀ ਜ਼ਿਮੀਂਦਾਰਾਂ ਦਾ ਹੁੰਦਾ। ਜ਼ਿਮੀਂਦਾਰ ਨੇ ਜੇ ਕਿਤੇ ਪ੍ਰਾਹੁਣਚਾਰੀ ਜਾਣਾ, ਕਿਤੇ ਵੀ ਜਾ ਕੇ ਪਹੁੰਚਣਾ ਨਾ, ਤੇ ਉਹ ਟਾਈਮ ਨਾਲ ਪਹੁੰਚ ਨਹੀਂ ਸਕਦਾ। ਕਿਉਂ? ਮਾਲ ਡੰਗਰ ਦਾ ਕਰਕੇ, ਫਸਲਬਾੜੀ ਦਾ ਕਰਕੇ ਤਾਂ ਨਿਕਲ ਹੁੰਦਾ। ਅਸੀਂ ਤੁਹਾਨੂੰ ਪਤਾ ਵੀ ਜਿੱਦਾਂ ਹੁਣ ਦਿਹਾੜੀ ਨਾਲ ਲੇਟ ਹੋ ਰਹੇ ਹਾਂ, ਸਾਉਣ ਭਾਦੋਂ ਮੌਸਮ, ਅਸੀਂ ਕਿਹਾ ਚਲੋ ਅੱਜ ਪੱਤੋ ਕੀ ਚੱਲਦੇ ਹਾਂ। ਅੱਛਾ, ਦਿਲ 'ਚ ਇੱਕ ਗੱਲ ਸੀ ਅੱਜ ਵੀ ਯਾਰ, ਮਨ 'ਚ ਸੋਚਿਆ ਸੀ ਵੀ ਅਸੀਂ ਪਾਪੂਲਰ ਲੈ ਕੇ ਆਉਣਾ। ਵਿੱਚੋਂ ਲੈਣਾ ਤਾਂ ਹੋਰ ਵੀ ਆ ਬਥੇਰਾ ਕੁਛ, ਪਰ ਇਹ ਵੀ ਸੋਚਿਆ ਸੀ ਯਾਰ ਅਸੀਂ ਪਾਪੂਲਰ ਵੀ ਲੈ ਕੇ ਆਉਣਾ। ਪਾਪੂਲਰ ਜਿਹੜਾ ਅਸੀਂ ਲੈ ਕੇ ਆਉਣਾ ਵੀ ਉਹ ਰਾਹ 'ਚ ਤੁਰੇ ਜਾਂਦੇ ਸੀ ਨਾ, ਤੇ ਇੱਥੇ ਕਿਸੇ ਥਾਂ ਦੇ ਉੱਤੇ ਪਾਪੂਲਰ ਲੱਗਿਆ। ਹੁਣ ਇਹ 1 ਬਿੱਗਾ 1 ਦੁਹਾੜਾ ਲੱਗਿਆ, ਪਰ ਮੈਂ ਦੇਖ ਕੇ ਹੈਰਾਨ ਪਰੇਸ਼ਾਨ ਰਹਿ ਗਿਆ ਵੀ ਐਡਾ ਸੋਹਣਾ ਪਾਪੂਲਰ ਖਲੋਤਾ, ਐ ਕੱਟ ਕਾਲਾ ਤੇ ਪੁਰਾਣਾ ਲੱਗਾ ਹੋਇਆ। ਪੁਰਾਣਾ ਕਿੰਨਾ ਲੱਗਾ ਹੈ? ਜੇ ਬਹੁਤਾ ਨਹੀਂ ਤਾਂ ਜੇ 7-8 ਸਾਲ ਦੀ ਗੱਲ ਹੈ ਜਾਂ 6-7 ਸਾਲ ਦੀ ਗੱਲ ਆ। ਹੁਣ ਇਸ ਟਾਈਮ ਇੱਥੇ ਉਹਦਾ ਮਾਲਕ ਹੈ ਨਹੀਂ, ਤੇ ਪਤਾ ਸਾਨੂੰ ਨਹੀਂ ਵੀ ਇਹ ਕਿਹਨੇ ਲਾਇਆ, ਕਦੋਂ ਲਾਇਆ, ਕਿਹੜੀ ਨਸਲ ਆ। ਪਰ ਦਿਖਾ ਤੁਹਾਨੂੰ ਦਿੰਦੇ ਆ, ਤੁਸੀਂ ਗਾਂਹ ਆ ਜਾਓ ਜੀ, ਇੱਦਾਂ ਗਾਂਹ ਦਿਖਾ ਦਿਓ। ਬਈ ਲਾਗੇ ਲਾਗੇ ਲੱਗਾ। ਉਹ ਬੰਦੇ ਨੇ ਇਹ ਬਹੁਤੀਆਂ ਨਾ ਉਹ ਨਹੀਂ ਕੀਤੀਆਂ, ਨੁਕਤਾਚੀਨੀ ਨਹੀਂ ਦੇਖੀ, ਉਹਨੇ ਲਾਗੇ ਲਾਗੇ ਲਾਇਆ। ਤੇ ਲਾਗੇ ਲਾਗੇ ਵੀ ਤੁਸੀਂ ਇਹਦੀ ਸਿਹਤ ਦੇਖ ਲਓ, ਲੰਬਾਈ ਦੇਖ ਲਓ, ਇਹਦੀ ਪੋਰੀ ਦੇਖ ਲਓ, ਵੀ ਪੋਰੀ ਦੀ ਲੰਬਾਈ ਦੇਖਣਾ ਕਿੱਥੋਂ ਕਿੱਥੇ ਤੱਕ ਜਾਰੀ ਹੈ। ਤੰਦਰੁਸਤ ਸਿਹਤਮੰਦ ਆ। ਕਹਿੰਦੇ ਆ ਨਾ ਵੀ ਲਾਗੇ ਹੋ ਤੇ ਅੱਗੇ ਪੌਦਾ ਮੋਟਾ ਨਹੀਂ ਹੁੰਦਾ, ਲਾਗੇ ਲਾਗੇ ਲਾ ਦਈਏ ਤੇ ਕਾਮਯਾਬ ਨਹੀਂ। ਹੁਣ ਆ ਦੋਵਾਂ ਦਾ ਦੱਸ ਮੈਨੂੰ ਕਿੰਨਾ ਕੁ ਸਫ਼ਰ ਹੋਣਾ। ਆ 5 ਫੁੱਟ ਤੇ ਲੱਗਿਆ, ਤੇ ਇੱਦਾਂ ਲੈਣ ਤੋਂ ਲੈਣ ਦੇਖੀਏ ਤਾਂ ਵੀ ਕੋਈ ਆ ਲੈਣ ਤੋਂ ਲੈਣ ਕਿੰਨਾ ਹੋਣਾ ਜੀ? ਆ 10 ਫੁੱਟ ਹੋਣਾ। ਇਹ 10 ਫੁੱਟ ਆ, ਤੇ ਪੌਦੇ ਤੋਂ ਪੌਦਾ 5 ਫੁੱਟ ਆ। ਐਨ ਕਾਮਯਾਬ ਜਾ ਰਿਹਾ ਇਸ ਟਾਈਮ, ਤੇ ਠੰਡੀਆਂ ਛਾਵਾਂ ਇੱਥੇ। ਵਾਹ ਬਈ ਵਾਹ। ਕੋਈ ਬੰਦਾ ਸਾਨੂੰ ਇੱਥੇ ਲਾਗੇ ਟੱਕਰਿਆ ਕੋਈ ਨਹੀਂ ਤਾਂ ਅਸੀਂ ਤੁਹਾਨੂੰ ਪੁੱਛ ਕੇ ਦੱਸਦੇ ਵੀ ਇਹਦੀ ਸਹੀ ਉਮਰ ਕਿੰਨੀ ਕਾ। ਪਰ ਜਿੱਥੇ ਤੱਕ ਸਾਡਾ ਤਜਰਬਾ ਨਾ, ਜਾਂ 6ਵੇਂ ਸਾਲ 'ਚ ਜਾਂ 7ਵੇਂ 'ਚ ਇੰਨਾ ਕਾ। ਤੇ ਇਸ ਟਾਈਮ ਇਹ ਵੇਚਣ ਦੇ ਕਾਬਲ ਆ। ਤੇ ਵਿੱਚੋਂ ਕਈ ਪੌਦੇ ਐਸੇ ਵੀ ਆ ਜਿਹੜੇ ਬਹੁਤੇ ਮੋਟੇ ਪਲੇ ਹੋਏ ਤੰਦਰੁਸਤ ਆ। ਆਏ ਜੀ ਤੁਸੀਂ ਨਾ ਆ ਛਿੱਲੜ ਦੇਖ ਲਓ। ਇਹ ਛਿੱਲੜ ਦੇਖ ਕੇ ਜੇ ਕਿਸੇ ਨੂੰ ਪਾਪੂਲਰ ਦੀ ਪਛਾਣ ਹੈ, ਤੇ ਉਹ ਇੱਕ ਨਵਾਂ ਪਾਪੂਲਰ ਆਇਆ, ਉਹਨੂੰ ਸਾਦੇ ਡਾਲਟਾ। ਉਹ ਅਸੀਂ ਅੱਜ ਜਾ ਕੇ ਲੈਣਾ, ਅਸੀਂ ਉਹ ਪੁੱਛਣਾ ਵੀ ਉਹ ਡਾਲਟਾ ਕਿਹੜਾ ਹੁੰਦਾ। ਤੇ ਆਹ ਜਿਹੜਾ ਲੱਗਾ ਹੁਣ, ਇਹਦਾ ਸਾਨੂੰ ਪਤਾ ਨਹੀਂ ਵੀ ਹੈ ਕਿਹੜੀ ਨਸਲ ਆ, ਪਰ ਬੰਦੇ ਦੀ ਸੋਚ ਠੀਕ ਸੀ। ਇਸ ਟਾਈਮ ਜਲ ਥਾਲਾ ਉਹ ਬਾਬਾ ਜੀ ਇੱਕ ਮੱਝਾਂ ਚਾਰ ਰਹੇ ਆ, ਤੇ ਉਹਨਾਂ ਨੂੰ ਦੇਖਦੇ ਆ ਪੁੱਛ ਕੇ, ਨਾਲ ਤੁਹਾਨੂੰ ਪਾਪੂਲਰ ਦਿਖਾ ਦਿੰਦੇ ਆ। ਅੱਛਾ, ਤੁਸੀਂ ਬਹੁਤ ਹੀ ਜਿਹੜੀ ਚੰਗੀ ਗੱਲ ਇਹ ਆ ਵੀ ਕਿੱਥੇ ਤੱਕ ਇਹਦੇ ਕੱਦ ਜਾ ਰਿਹਾ। ਇਸ ਟਾਈਮ ਘੱਟ ਤੋਂ ਘੱਟ ਵੀ ਨਾ ਜੀ ਇਹ 50 ਫੁੱਟ ਤੋਂ ਉੱਤੇ ਹੈ ਜੀ। 50 ਫੁੱਟ ਤਾਂ ਹੈ, ਹਾਂਜੀ 50 ਫੁੱਟ ਤੋਂ ਉੱਤੇ ਨਾ, ਤੇ 50 ਦਾ 50 ਹੀ ਪੋਰੀ ਬਣਾਈ ਆ। ਆਹ ਪਾਪੂਲਰ ਦਿਖਾ ਦਿਓ, ਜਿਹੜਾ ਮਰਜ਼ੀ ਦਿਖਾ ਦਿਓ, 50 ਫੁੱਟ ਤੱਕ ਇਹਨੇ ਪੋਰੀ ਬਣਾਈ ਆ। ਤੇ ਇਹੋ ਜਿਹੇ ਪਾਪੂਲਰ ਦਾ ਰੇਟ ਵੀ ਚੰਗਾ ਲੱਗਦਾ, ਵਿਕ ਵੀ ਛੇਤੀ ਜਾਂਦਾ। ਹੁਣ ਮੈਂ ਇੱਕ ਦਿਨ ਕੈਮਰੇ 'ਚ ਦੇਖ ਰਿਹਾ ਸੀ, ਫਿਲਮ ਦੇ ਵਿੱਚ ਕੋਈ ਬੰਦਾ ਉਹ ਦੱਸ ਰਿਹਾ, ਕਹਿੰਦਾ 1000 ਰੁਪਈਏ ਮਣ ਜਾ ਰਿਹਾ। ਹੁਣ ਤੂੰ ਮੈਨੂੰ ਆਪੇ ਦੱਸ ਯਾਰ, ਜੇ 1000 ਰੁਪਈਏ ਮਣ ਜਾਵੇ ਤੇ ਕੱਲਾ ਪੌਦਾ ਹੀ ਕਿੰਨੇ ਦਾ ਬਣਦਾ। ਤੇ ਇਸ ਤੋਂ ਵੱਡੀ ਫਸਲ ਕੋਈ ਨਹੀਂ ਹੈ, ਲੱਖਾਂ ਰੁਪਈਆਂ ਦਾ ਬਣਦਾ। ਇਹ ਡੂਮਣਾ ਮਾਖੀ ਵੀ ਲੱਗਾ ਜੀ, ਦਿਖਿਆ ਜੀ ਡੂਮਣਾ? ਹਾਂ, ਬਸ ਡੂਮਣੇ ਵੱਲ ਬਹੁਤਾ ਧਿਆਨ ਨਾ ਕਰੋ, ਤੁਸੀਂ ਮੂੰਹ ਧਿਆਨੇ ਗਾਂਹ ਆ ਜਾਓ। ਬਾਬਾ ਜੀ ਇੱਦਾਂ ਤੁਰਿਆ ਆਓ ਜੀ। ਜਦੋਂ ਰੁੱਖ ਵੱਡੇ ਹੋ ਜਾਂਦੇ ਆ ਨਾ, ਤੇ ਉਹ ਆਪਣੇ ਥੱਲੇ ਫਿਰ ਜੜੀ ਬੂਟੀ ਘਾਹ ਬੂਟ ਨਹੀਂ ਹੋਣ ਦਿੰਦੇ। ਆ ਦੇਖੋ ਪਰਾਂ ਰੜਾ ਪਿਆ, ਤੇ ਆ ਵੀ ਹੁਣ ਹੌਲੀ ਹੌਲੀ ਮਰਦਾ ਜਾਂਦਾ, ਛਾਂ ਬਣ ਜਾਂਦੀ ਆ ਨਾ। ਬਾਬਾ ਜੀ
ਇੱਕ ਮਿੰਟ ਹੋਰ ਆਇਓ ਜੀ ਬਾਬਾ ਜੀ ਅਸੀਂ ਕਿਹੜੀ ਥਾਂ ਤੇ ਖਲੋਤੇ ਆ ਤੁਸੀਂ ਸ਼ੁਪੈਦਿਆ ਵਿੱਚ ਖੜੇ ਹੋ ਪਪੂਲਰਾਂ 'ਚ ਹਾਂਜੀ ਪਾਪੂਲਰ ਆ ਪਾਪੂਲਰ ਆ ਤੇ ਇਹ ਕਿਹੜੀ ਪਿੰਡ ਕਿਹੜਾ ਸ਼ਹਿਰ ਜੀ ਉਕਾੜਾ ਸ਼ਹਿਰ ਹੈ ਉਹ ਕਿਹੜੇ ਸ਼ਹਿਰ ਦੇ ਆਪਾਂ ਲੱਗ ਆ ਗਏ ਹਾਂਜੀ ਇਹ ਆ ਨਹਿਰ ਦੀ ਪੁੱਲ ਹੈ ਨਹਿਰ ਦੀ ਉਕਾੜੇ ਪੁੱਲ। ਦੇ ਨਾਲ ਤੇ ਬਾਬਾ ਜੀ ਇਹ ਪੁੱਛਣਾ ਤੁਹਾਨੂੰ ਇਹ ਸੀ ਅਸਲ ਗੱਲ ਵੀ ਜਿਹੜੇ ਪਾਪੂਲਰਾਂ 'ਚ ਆਪਾਂ ਖਲੋਤੇ ਆ ਜੀ ਬਾਬਾ ਜੀ ਇਹਨਾਂ ਦੀ ਉਮਰ ਕਿੰਨੀ ਹੋਣੀ ਤੁਸੀਂ ਇਹ ਕੋਈ ਹੈ ਨਹੀਂ ਜੀ ਉਮਰ ਦਾ ਨਹੀਂ ਪਤਾ ਕਿਉਂ ਮੈਨੂੰ ਥੋੜਾ ਅਰਸਾ ਇੱਥੇ ਹੋ ਗਿਆ ਇਹਨੂੰ ਇਹ ਬਾਬਾ ਅਰਸੇ ਦੇ ਲੱਗੇ ਹੋਣ ਅੱਛਾ ਅੱਛਾ ਚਲੋ ਤੁਸੀਂ ਫਿਰ ਆਪਣਾ ਮਾਲ ਦੇਖ ਲਓ ਠੀਕ। ਤੁਹਾਡਾ ਟਾਈਮ ਨਹੀਂ ਖਰਾਬ ਕਰਦੇ ਮੱਝਾਂ ਗਾਂ ਤੁਰ ਗਏ ਬਾਬਾ ਜੀ ਮੱਝਾਂ ਚਰਾ ਰਹੇ ਸੀ ਉਹ ਕਹਿੰਦੇ ਵੀ ਮੈਂ ਤਾਂ ਆਪ ਥੋੜੇ ਟਾਈਮ ਤੋਂ ਇੱਥੇ ਆਇਆ ਮੈਨੂੰ ਤਸੱਲੀ ਕੋਈ ਨਹੀਂ ਇਹਦੀ ਵੀ ਕਿੰਨਾ ਟਾਈਮ ਚਲੋ ਕਿਸੇ ਹੋਰ ਨੂੰ ਪੁੱਛਦੇ ਹਾਂ ਜਿੱਥੇ ਲੱਭ ਲੈਂਦੇ ਤੇ ਚੱਲਦੇ ਹਾਂ ਜੀ ਪੱਤੋ ਕੀ ਅਸੀਂ ਪਾਪੂਲਰ ਲੈਣ ਚੱਲੇ ਸੀਗੇ ਤੇ ਸਾਡਾ ਹੌਸਲਾ ਵੱਧ ਗਿਆ ਤੇ ਉਹ ਤੁਹਾਡਾ ਵੀ ਹੌਸਲਾ ਵਧਾਉਣ ਵਾਸਤੇ ਅਸੀਂ ਸਿਰਫ ਦਿਖਾਇਆ ਵੀ ਯਾਰ ਕਿੱਡੀ ਕਾਮਯਾਬ ਫਸਲ ਆ ਤੇ ਇੰਨੀ ਕੁ ਥਾਂ ਇੱਕ ਦਹਾੜਾ ਹੀ ਨਾ ਜੇ ਹੁਣ ਬੰਦਾ ਉਹ ਵੇਚੇ ਨਾ ਜਿਹਦੇ ਹੈਗੇ ਆ ਤੇ ਉਹ ਨਿਰੇ ਥੱਬਾ ਪੈਸਿਆਂ ਦਾ ਤੇ 5-6 ਸਾਲਾਂ ਦੀ ਗੱਲ ਆ 5-6 ਸਾਲ ਲੰਘਦਿਆਂ ਕੋਈ ਪਤਾ ਲੱਗਦਾ ਆ ਸਾਡੇ ਜਿਹੜੇ 30 35 ਸਾਲ ਲੰਘ ਗਏ ਉਹ ਪਤਾ ਲੱਗਿਆ ਲੱਗਦਾ ਜਿਵੇਂ ਕੱਲ ਦੀ ਗੱਲ ਹੈ ਉਹ ਸਬਰ ਨਾਲ ਹੀ ਹੈ ਨਾ ਅਜਰ ਦੱਬੋ ਜੀ ਬਟਨ ਫਿਰ ਉੱਥੇ ਚੱਲ ਕੇ ਕੋਈ ਦੇਖਦੇ ਆ ਜੋ ਕੋਈ ਬੰਦਾ ਹੋਇਆ ਨਹੀਂ ਤੇ ਚੱਲਦੇ ਆ ਇੱਕ ਬਾਬਾ ਜੀ ਨੂੰ ਅਸੀਂ ਲੱਭਿਆ ਜੀ ਉਹਨਾਂ ਨੂੰ ਪੁੱਛਦੇ ਆ ਅਸਲਾਮ ਵਾਲੇਕੁਮ ਬਾਬਾ ਜੀ ਵਾਲੇਕੁਮ ਅਸਲਾਮ ਜੀ ਬਾਬਾ ਜੀ ਇਹ ਜਿਹੜੇ ਪਾਪੂਲਰ ਆਪਣੇ ਮਗਰਲੇ ਪਾਸੇ ਖਲੋਤੇ ਆ ਹਾਂਜੀ ਇਹਨਾਂ ਦੀ ਉਮਰ ਕਿੰਨੀ ਹੋਣੀ ਜੀ ਇਹ ਜੀ ਇਮਰਾਨ ਖਾਨ ਦੇ ਦੌਰ ਦੇ ਵਿੱਚ ਲੱਗੇ ਹੋਏ ਨੇ ਅੱਗੇ ਹੁਣ ਆਪੇ ਤੁਸੀਂ ਸਮਝੋ ਵੀ ਕਿੰਨੀ ਦੇਰ ਹੋ ਗਈ ਇਹ ਸਰਕਾਰੀ ਹੈ ਸਰਕਾਰੀ ਹਾਂਜੀ ਅੱਛਾ ਇਹ ਗਵਰਨਮੈਂਟ ਦੇ ਨੇ ਹਾਂ ਇਹ ਪ੍ਰਾਈਵੇਟ ਨਹੀਂ ਹੈ ਇਹ ਕਹਿੰਦੇ ਆ ਜੀ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਦੇ ਦੌਰ ਦੇ ਲੱਗੇ ਆ ਹਾਂਜੀ ਤੇ ਹੁਣ ਮਾਸ਼ਾਅੱਲਾ ਦੇਖ ਲਓ ਕਿੰਨੀ ਉਮਰ ਬਣ ਗਈ ਹਾਂਜੀ ਚਲੋ ਚਲੋ ਅਸੀਂ- ਤੁਸੀਂ ਪੜ੍ਹੇ ਲਿਖੇ ਆਪ ਜੇ ਮੈਂ ਤੇ ਅਨਪੜ੍ਹ ਜੇ ਆਦਮੀ ਆ ਅੱਛਾ ਜੀ ਇਹ ਉਦੋਂ ਦੇ ਲੱਗੇ ਹੋਏ ਨੇ ਅੱਛਾ ਜੀ ਤੇ ਇਹ ਘਰ ਪਿੱਛੇ ਮੇਰਾ ਹੈ ਮੇਰੇ ਭਤੀਜੇ ਦਾ ਇਹ ਸਾਰੀ ਸਾਡੀ ਬਰਾਦਰੀ ਬੈਠੀ ਹੋਈ ਅੱਛਾ ਅਸੀਂ ਸਦੀਆਂ ਤੋਂ ਬੈਠੇ ਹੋਏ ਅੱਛਾ ਅੱਛਾ ਤੁਸੀਂ ਇਹ ਲੱਗਦੇ ਵੀ ਦੇਖੇ ਆ ਹਾਂਜੀ ਅੱਛਾ ਲੱਗਦੇ ਵੀ ਦੇਖੇ ਆ ਲੱਗਦੇ ਕਿ ਮੈਂ ਆਪ ਇਹਨਾਂ ਦੀਆਂ ਕਲਮਾਂ ਵਿੱਚ ਗੱਡਦਾ ਰਿਹਾ ਵਾਹ 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 ਕਿ ਇਹ ਫਿਰ ਮੈਨੂੰ ਇਹ ਵੇਖ ਕੇ ਨਾ ਵੀ ਇਹ ਬਾਬਾ ਮਲੰਗ ਆਦਮੀ ਹੈ ਤੇ ਦਰਖਤ ਆਪ ਬਹੁਤ ਸ਼ੌਕ ਨਾਲ ਪਾਲਦਾ ਹੈ। ਅੱਛਾ ਮੈਨੂੰ ਉਹਨਾਂ ਨੇ ਫालतू ਜਗ੍ਹਾ ਛੱਡੀ ਗੌਰ ਅੱਛਾ ਅੱਛਾ ਨਹੀਂ ਨਹੀਂ ਤੁਸੀਂ ਕਿ ਵੀ ਇਹ ਦਰਖਤ ਸ਼ੌਕ ਨਾਲ ਪਾਲਦਾ ਮੈਂ ਥੱਲੇ ਵੀ ਇੱਧਰ ਦੇਖ ਕੇ ਦੱਸੋ ਅੱਛਾ ਅੱਛਾ ਮੈਂ ਚਲੋ ਦਰਖਤ ਜੀ। ਥੱਲੇ ਵੀ ਲਾਏ ਹੋਏ ਨੇ ਵਾਹ 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 ਬਾਬਾ ਜੀ ਅਮਰੂਦ ਸ਼ੌਕ ਲਾਏ ਵਾਲੇ ਆ ਹੋਏ ਜੀ। ਨੇ, ਹਾਂਜੀ ਅਮਰੂਦ ਲਾਏ ਹੋਏ ਨੇ ਅਨਾਰ ਲਾਏ ਹੋਏ ਨੇ ਵਾਹ ਵਾਹ ਮਾਲ ਗਵਰਨਮੈਂਟ ਦਾ ਪਾਲਣ ਦਾ ਮੈਨੂੰ ਸ਼ੌਕ ਹੈ ਬਸ ਵਾਹ ਵਾਹ ਅੱਲਾਹ ਤੁਹਾਨੂੰ ਅਜਰ ਦੇਊਗਾ ਹਾਂ, ਇਹ ਵੀ ਦਰਖਤ ਮੈਂ ਆਪ ਲਾਏ ਨੇ ਹਾਂ। ਤੇ ਮਾਲ ਗਵਰਨਮੈਂਟ ਦਾ ਆ ਛੇਤੀ ਮੈਂ ਤਾਰਾਂ ਵਾਲਿਆਂ ਨੂੰ ਵੀ ਟਹਿਣੀ ਨਹੀਂ ਕੱਟਣ ਦਿੰਦਾ ਵਾਹ 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 ਕਿ ਮਾਲ ਗਵਰਨਮੈਂਟ ਦਾ ਯਾਰ ਦਰਖਤ ਮਲੰਗ ਮਰੇ ਤੇ ਦੁਨੀਆ ਯਾਦ ਕਰੇ ਵਾਹ 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 ਵੱਡੀ ਸੋਚ ਵੱਡੀ ਗੱਲ ਹਾਂਜੀ। ਦੇਖੋ ਜੀ ਇਹੀ ਤਸੱਲੀ ਅਸੀਂ ਕਰਨੀ ਸੀ ਉਮਰ ਦਾ ਹਿਸਾਬ ਲਾਣਾ ਸੀ ਵੀ ਇਹ ਕਿੰਨੇ ਸਾਲ ਦਾ ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਤੇ ਇਹ ਜਦੋਂ ਕਿਹੜੇ ਕਿੰਨੇ ਉਂਝ ਜੇ ਹੁਣ ਇਮਰਾਨ ਖਾਨ ਸਾਹਿਬ ਤਾਂ ਕਹਿੰਦੇ ਵੀ 3 ਸਾਲ ਰਹੇ 3 ਸਾਲ ਰਹੇ ਆ ਵੀ ਪਹਿਲੇ ਸਾਲ ਲੱਗੇ ਦੂਏ ਸਾਲ ਲੱਗੇ ਤੀਏ ਸਾਲ ਇਹ ਜੀ ਸਮਝ ਲਓ ਕਿ ਦੂਸਰੇ ਸਾਲ ਦੇ ਲੱਗੇ ਹੋਏ ਨੇ 6 ਸਾਲ ਬਣਦੇ ਆ ਜੀ ਹਾਂਜੀ ਹਾਂਜੀ ਕਿ 5-6 ਸਾਲ ਇਹਨਾਂ ਦੀ ਉਮਰ ਹੋ ਗਈ ਹੈ 5-6 ਸਾਲ ਉਮਰ ਹੋ ਗਈ ਹਾਂਜੀ। ਕਹਿੰਦੇ ਵੀ ਇਮਰਾਨ ਖਾਨ ਸਾਹਿਬ ਦਾ ਜਿਹੜਾ ਦੂਸਰਾ ਸਾਲ ਸੀ ਨਾ ਉਦੋਂ ਲੱਗਿਆ ਉਦੋਂ ਵਾਹ ਬਈ ਵਾਲਾ ਇਹੀ ਤਸੱਲੀ ਕਰਨੀ ਸੀ ਲਓ ਜੀ ਸਾਨੂੰ ਹੋਰ ਸਾਡਾ ਹੌਸਲਾ ਵੱਧ ਗਿਆ 5-6 ਸਾਲਾਂ 'ਚ ਐਡਾ ਵੱਡਾ ਰੁੱਖ ਬਣ ਜਾਂਦਾ ਪਾਪੂਲਰ ਇਹ ਬੜੀ ਆਮਦਨੀ ਹੈ ਜੀ ਇਹ ਬੜੀ ਮਿਹਰਬਾਨੀ ਬਾਬਾ ਗਵਰਨਮੈਂਟ ਦਾ ਮਾਲ ਹੈ ਹਾਂ ਗਵਰਨਮੈਂਟ ਤੇ ਹਾਂਜੀ ਜਿਉਂਦੇ ਵਾਸਤੇ ਦਬ ਲਓ ਜੀ ਬਟਨ ਨੂੰ ਚੱਲਦੇ ਆ ਪੱਤੋ ਕੀ ਅਸਲਾਮ ਵਾਲੇਕੁਮ ਸਿਆਣੇ ਕਹਿੰਦੇ ਵੀ ਧੁੱਪਾਂ ਦੀ ਰੁੱਤ ਤੋਂ ਬਾਅਦ ਬਰਖਾ ਦੀ ਰੁੱਤ ਆ ਹੀ ਜਾਂਦੀ ਹੈ ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਤਕੜੇ ਰਹਿਣਾ ਚਾਹੀਦਾ ਉਡੀਕ ਰੱਖਣੀ ਚਾਹੀਦੀ ਆ ਉਹ ਟਾਈਮ ਜਿਹੜਾ ਸੋਚਿਆ ਹੋਵੇ ਰੱਬ ਦਿਖਾ ਦਿੰਦਾ ਅਸੀਂ ਪਹੁੰਚ ਗਏ ਆ ਇਸ ਟਾਈਮ ਪੱਤੋਕੀ ਦੇ ਵਿੱਚ ਸਾਡੇ ਨਾਲ ਇਸ ਟਾਈਮ ਸਾਡੇ ਹਸਨ ਅਸ਼ਰਫ ਸਾਹਿਬ ਸਾਡੇ ਭਰਾ ਤੁਸੀਂ ਅੱਗੇ ਵੀ ਮਿਲਦੇ ਰਹਿੰਦੇ ਆ ਇਹ ਉਹ ਸਾਡੇ ਭਾਈ ਆ ਜਿਨ੍ਹਾਂ ਨੇ ਸਾਨੂੰ ਦੇਸੀ ਕਣਕ 4000 ਸਾਲ ਪੁਰਾਣੀ ਫੁੱਟਬਾਲ ਦੇ ਦਾਣੇ ਵਰਗੀ ਉਹ ਤੋਹਫਾ ਦਿੱਤੀ ਸੀ ਫਿਰ ਅਸੀਂ ਗਾਂ ਬਹੁਤ ਸਾਰੇ ਲੋਕਾਂ ਨੂੰ ਤੋਹਫਾ ਦਿਆ ਉਹ ਤੇ ਤੁਹਾਨੂੰ ਪਤਾ ਜਿਹੜੇ ਉਹਨਾਂ ਨੂੰ ਕੀ ਸਾਦੇ ਕੀੜਿਆਂ ਨੂੰ ਇਹ ਰੈੱਡ ਵਿਗਲਰ ਜੀ ਵਰਮੀ ਕੰਪੋਸਟ ਵਰਮੀ ਕੰਪੋਜ਼ ਵੀ ਹਸਨ ਅਸ਼ਰਫ ਸਾਹਿਬ ਬਣਾਉਂਦੇ ਆ ਜੀ ਮਾਸ਼ਾਅੱਲਾ ਤੇ ਬੜੀ ਮਿਹਨਤ ਕਰਦਾ ਮੁੰਡਾ ਤੇ ਅੱਜ ਸਾਨੂੰ ਨਾ ਜੀ ਇਹ ਜਿਹੜਾ ਪਪੂਲਰ ਦਾ ਦੱਸਣਗੇ ਤੇ ਅਸੀਂ ਅੱਜ ਪਪੂਲਰ ਲੈਣ ਵਾਸਤੇ ਆਏ ਆ ਤੇ ਇਹਨਾਂ ਨੂੰ ਰਨਾਲਾ ਖੁਰ ਤੋਂ ਲਿਆ ਸੀ ਤੇ ਅਸੀਂ ਤੋੜ ਇੱਥੇ ਪੱਤੋ ਕੀ ਲੈ ਕੇ ਆਏ ਅੱਛਾ ਜੀ ਅਸੀਂ ਰਾਹ ਦੇ ਵਿੱਚ ਨਾ ਹਸਨ ਸਾਹਿਬ ਜੀ ਰੱਬੀ ਸਾਨੂੰ ਇੱਕ ਬਾਗ ਲੱਭ ਗਿਆ ਜਿੱਥੇ ਪਪੂਲਰ ਕਿਸੇ ਬੰਦੇ ਨੇ ਲਾਇਆ ਸਰਕਾਰ ਨੇ ਲਾਇਆ ਸੀ ਠੀਕ ਹੈ ਜੀ ਸਰਕਾਰ ਨੇ ਲਾਇਆ ਤੁਹਾਨੂੰ 6-7 ਸਾਲ ਹੋ ਗਏ ਜਾਂ 5-6 ਸਾਲ ਹੋ ਗਏ ਐਡੇ ਐਡੇ ਬਣੇ ਹੋਏ ਸੋਹਣੇ ਪਲੇ ਹੋਏ 5-6 ਸਾਲਾਂ ਦੇ ਵਿੱਚ ਮਾਸ਼ਾਅੱਲਾ ਜੀ ਇਹਨੂੰ ਤੁਸੀਂ ਬਤੌਰੇ ਫਸਲ ਵੀ ਲਾ ਸਕਦੇ ਆ ਬਿਲਕੁਲ ਤੇ ਅਸੀਂ ਹੁਣ ਤਾਂ ਵਾਸਤੇ ਲੈਣਾ ਹੈ ਜੀ ਇਹ ਕਹਿੰਦੇ ਕੋਈ ਖਸੂਸੀ ਪਪੂਲਰ ਹੈ ਦੀ ਕੋਈ ਖਸੂਸੀਅਤ ਦੱਸ ਦਿਓ ਹਾਂਜੀ ਇਹ ਨਾ ਜੀ ਜਿਹੜਾ ਪਾਪੂਲਰ ਦੀਆਂ ਨਾ ਜੀ ਅੰਜਮ ਭਾਈ 3 ਕਿਸਮਾਂ ਨੇ
ਅੱਛਾ ਜੀ ਜਿਹੜੀਆਂ ਸਾਡੇ ਕਮਰਸ਼ੀਅਲ ਤੌਰ ਤੇ ਪੂਰੇ ਪਾਕਿਸਤਾਨ ਵਿੱਚ ਲੱਗਦੀਆਂ ਨੇ। ਅੱਛਾ ਜੀ ਇੱਕ ਹੈ ਜੀ ਡੈਲਟਾ 48, ਹਾਂਜੀ ਉਧਰ ਦੱਸੋ। ਡੈਲਟਾ 48 ਜਿਹੜਾ ਗਰਮ ਇਲਾਕੇ ਵਾਸਤੇ, ਹਾਂ ਜਿਵੇਂ ਆਪਣਾ ਪੰਜਾਬ ਹੋ ਗਿਆ, ਇੱਥੇ ਇਹ ਬੜਾ ਸੋਹਣਾ ਚੱਲਦਾ ਹੈ। ਸਿੰਧ ਦੇ ਵਿੱਚ ਵੀ ਇਹ ਚੱਲਦਾ ਹੈ। ਦੂਸਰਾ ਆ ਗਿਆ ਜੀ ਇਟਾਲੀਅਨ। ਇਟਾਲੀਅਨ ਜਿਹੜਾ ਹੈ ਉਹ ਠੰਡੇ ਇਲਾਕੇ ਵਿੱਚ ਵੀ ਗਰੋਥ ਕਰਦਾ ਹੈ ਤੇ ਆਪਣੇ ਇੱਧਰ ਵੀ ਕਰਦਾ ਹੈ। ਜਿਹੜਾ ਇਟਾਲੀਅਨ ਹੈ ਉਹ ਉਧਰ 5 ਸਾਲਾਂ 'ਚ ਤਿਆਰ ਹੋ ਜਾਂਦਾ ਹੈ, ਆਪਣੇ ਇੱਧਰ ਕੋਈ 6-7 ਸਾਲ 8 ਸਾਲ ਵੀ ਲੈ ਜਾਂਦਾ ਹੈ। ਤੀਸਰੀ ਕਿਸਮ ਹੈ ਪਿਸ਼ਾਵਰ ਲੋਕਲ। ਉਹ ਤਗਾਣੇ ਇੱਥੇ ਸਾਡੇ ਪੰਜਾਬ 'ਚ ਮੁਸੱਲਤ ਕੀਤੀ ਗਈ ਹੈ। ਮੈਂ ਲੱਖਾਂ ਕਰੋੜਾਂ ਦੇ ਲੋਕਾਂ ਦੇ ਨੁਕਸਾਨ ਹੁੰਦੇ ਵੇਖੇ ਨੇ ਜੀ। ਉਹ ਵੈਰਾਈਟੀ ਸਾਡੀ ਇੱਧਰ ਦੀ ਹੈ ਹੀ ਨਹੀਂ। ਉਹ ਚੱਲਣੀ ਹੈ ਸਿਰਫ 4 ਸੱਦੇ ਦੇ ਪਿਸ਼ਾਵਰ ਵਾਲੀ ਸਾਈਡ ਤੇ। ਇਹ ਜਿਹੜੀ ਵੈਰਾਈਟੀ ਜਿਹੜੀ ਤੁਹਾਨੂੰ ਹੁਣ ਲੈ ਕੇ ਦੇਣ ਲੱਗਿਆ ਜੀ, ਇਹ ਹੈਗਾ ਜੀ ਡੈਲਟਾ 48। ਅੱਛਾ ਜੀ ਠੀਕ ਹੈ ਜੀ। ਇਹ ਸ਼ਟਰਿੰਗ ਦੀਆਂ ਵਲੀਆਂ ਤੁਸੀਂ ਸੁਣਿਆ ਹੈਗਾ ਜੀ, ਹਾਂਜੀ ਉਹ 2.5 ਸਾਲ ਦੇ ਵਿੱਚ ਦੀ ਸ਼ਟਰਿੰਗ ਦੀ ਵਲੀ ਤਿਆਰ ਹੋ ਜਾਂਦੀ। ਵਾਹ ਵਾਹ 1 ਕਿੱਲੇ ਦੇ ਵਿੱਚ ਤਕਰੀਬਨ ਉਹ ਜਨਾਬ 47-4800 ਪੌਦਾ ਲੱਗਦਾ ਹੈ। ਉਹ 4-4 5-500 ਦੀ ਵਲੀ ਵਿਕੇ ਤੇ ਉਹ ਬਥੇਰੇ ਸਾਰੇ ਪੈਸੇ ਇਕੱਠੇ ਹੋ ਜਾਂਦੇ ਨੇ। ਇਸ ਤੋਂ ਇਲਾਵਾ 5 ਸਾਲ ਦੇ ਵਿੱਚ ਇਹ ਜਨਾਬ ਪੂਰਾ ਜਿਹੜਾ ਹੈ ਨਾ ਜੀ 6 ਮਣ ਤੋਂ ਲੈ ਕੇ 8 ਮਣ ਤੱਕ ਇਹਦਾ ਜਿਹੜਾ ਪੂਰਾ ਦਰਖਤ ਹੈ ਨਾ ਜੀ ਉਹ ਤਿਆਰ ਹੋ ਜਾਂਦਾ ਹੈ। ਤੇਜ਼ ਤਰੀਨ ਇਹਦੀ ਗਰੋਥ ਹੈ ਜੀ। ਤੇ ਇਹਨੂੰ ਆਪਾਂ ਚਿੱਟਾ ਵੀ ਕਹਿੰਦੇ ਆ ਜਿਹਨੂੰ ਲੱਕੜ, ਕੱਚੀ ਲੱਕੜ ਵਰਗੀ ਹੁੰਦੀ ਹਾਂਜੀ ਕੱਚੀ ਲੱਕੜ ਹੁੰਦੀ ਹੈ। ਜਿਹੜਾ ਸਾਡੇ ਕੋਲ ਖਲੋਤਾ ਨਾ ਦੇਸੀ ਪੁਰਾਣਾ, ਹਾਂਜੀ ਉਹ ਲਾਲ ਕਾਲਾ ਜਿਵੇਂ ਹੁੰਦਾ। ਹਾਂਜੀ ਉਹ ਆਪਣਾ ਡੈਲਟਾਈਟਸ, ਉਹ ਛਾਂਗੇ ਮੰਗੇ ਦੀ ਵੈਰਾਈਟੀ ਹੈ। ਅੱਛਾ ਅੱਛਾ ਠੀਕ ਹੈ। ਉਹ ਸਿੱਧਾ ਨਹੀਂ ਜਾਂਦਾ, ਇਹ ਪੌਦੇ ਜਾਂਦੇ ਨੇ ਸਿੱਧੇ। ਹਾਂ ਉਹਨੂੰ ਕਹਿੰਦੇ ਡੈਲਟਾਈਟਸ। ਇਹ ਹੈਗਾ ਜੀ ਡੈਲਟਾ 48। ਅੱਛਾ ਜਿਹੜਾ ਡੈਲਟਾਈਟਸ ਹੈ ਉਹ ਵਿੰਗਾ ਚੜੀਬਾ ਤੇ ਕਦੀ ਕਿੱਧਰ ਨੂੰ ਚਲਾ ਗਿਆ, ਕਦੀ ਕਿੱਧਰ ਨੂੰ ਚਲਾ ਗਿਆ। ਉਹ ਆਪਣਾ ਦੇਸੀ, ਅੱਛਾ ਉਹ ਕਮਰਸ਼ੀਅਲ ਨਹੀਂ ਲੱਗਦਾ। ਅੱਛਾ ਇਹ ਕਮਰਸ਼ੀਅਲ ਵੈਰਾਈਟੀਆਂ ਨੇ ਡੈਲਟਾ 48 ਤੇ ਪਿਸ਼ਾਵਰ ਲੋਕਲ ਤੇ ਇਟਾਲੀਅਨ। ਇਹ 3 ਵੈਰਾਈਟੀਆਂ ਜੀ। ਉਹਨਾਂ ਤੋਂ ਸਭ ਤੋਂ ਅੱਛੀ ਵੈਰਾਈਟੀ ਡੈਲਟਾ 48, ਉਸ ਤੋਂ ਬਾਅਦ ਇਟਾਲੀਅਨ ਤੇ ਪਿਸ਼ਾਵਰ ਲੋਕਲ ਸਾਡੇ ਇੱਥੋਂ ਦੀ ਵੈਰਾਈਟੀ ਨਹੀਂ ਹੈ, ਉਹਨੂੰ ਲਾਉਣ ਦਾ ਕੋਈ ਫਾਇਦਾ ਵੀ ਨਹੀਂ। ਅੱਛਾ ਬੜੀ ਮਾਲੂਮਾਤ ਦੇ ਜੀ ਹਸਨ ਸਾਹਿਬ। ਅਸੀਂ ਜੀ ਕੱਲਾ ਪਾਪੂਲਰ ਨਹੀਂ ਲੈਣਾ ਹਾਂਜੀ ਤੇ ਅਸੀਂ ਨਾਲ ਕੋ ਫਲ ਵਾਲੇ ਬੂਟੇ ਵੀ ਲੈਣੇ। ਅਸੀਂ ਖਾਲਿਆਂ ਦੇ ਉੱਤੇ ਫਲ ਵਾਲੇ ਬੂਟੇ ਲਾਵਾਂਗੇ, ਠੀਕ ਹੈ। ਪਾਪੂਲਰ ਨੂੰ ਅਸੀਂ ਕਿਸੇ ਖੇਤ ਵਿੱਚ ਲਾ ਲਾਂਗੇ ਜਾਂ ਬਿਹਤਰੀਨ। ਕਿਤੇ 4 ਸਫੇਰੇ ਖੇਤ 'ਚ ਕਮਾ ਲਿਆ। ਬਿਲਕੁਲ। ਚਾਚਾ ਬੂਟੇ ਨੂੰ ਪੁੱਛਦੇ ਆ ਜਿਹੜਾ ਆ ਜਿਹੜੇ ਪਾਪੂਲਰ ਦੀਆਂ ਗੱਲਾਂ ਸੁਣ ਰਹੇ ਆ ਤੁਸੀਂ ਨਵੇਂ ਦੀਆਂ, ਹਾਂਜੀ ਹਾਂਜੀ ਨਹੀਂ ਇਹ ਇੱਥੇ ਹੀ ਆ ਕੇ ਨਵੀਆਂ ਸੁਣੀਆਂ ਵੀ ਸਾਡੇ ਕੋਲ ਤੇ ਹੈ ਅਸੀਂ ਤਾਂ ਪਪੂਲਰ ਆ, ਬਸ ਪਪੂਲਰ ਆ, ਲਾ ਦਿਓ ਜੀ। ਜਿਹੜਾ ਆਇਆ ਜੀ ਬਸ ਉਹ ਲਾਤਾ, ਇੱਧਰੋਂ ਸੋਟੀਆਂ ਤੋੜੀਆਂ, ਇੱਧਰ ਟੰਗ ਦਿੱਤੀਆਂ ਤੇ ਉਹ ਹੋ ਜਾਂਦਾ ਜੀ ਸਾਡਾ ਕੋਈ ਅਸਲ ਦੇ ਵਿੱਚ ਨਾ ਜੀ ਜਿਹੜਾ ਉਹ ਸੋਟੀਆਂ ਟੁੰਗਣ ਵਾਲਾ ਜਿਹੜਾ ਕਨਸੈਪਟ ਹੈ ਨਾ ਉਹ ਵੀ ਸਹੀ ਨਹੀਂ ਹੈਗਾ। ਹਾਂਜੀ ਅਸਲ ਦੇ ਵਿੱਚ ਜਿਹੜਾ ਪਾਪੂਲਰ ਕਮਰਸ਼ੀਅਲ ਲੱਗਦਾ ਹੈ ਨਾ ਜੀ, ਹਾਂਜੀ ਉਹ ਤਣੇ ਦਾ ਜਿਹੜਾ ਪੂਰਾ ਬੂਟਾ ਹੁੰਦਾ ਨਾ ਜੀ, ਉਹਦਾ ਤਿਆਰ ਹੋਇਆ ਜਿਹੜਾ ਬੂਟਾ ਉਹ ਲਾਓਗੇ ਤੇ ਉਹ ਕਮਰਸ਼ੀਅਲ ਤਿਆਰ ਹੋਏਗਾ। ਅੱਛਾ ਹੁਣ ਆਪਣੇ ਆਲਮੋਸਟ ਹਰ ਜਗ੍ਹਾ ਤੇ ਇਹੀ ਹੈ, ਜਿੱਥੇ ਕੋਈ ਪਾਪੂਲਰ ਵੇਖਿਆ ਛਾਹਾਂ ਕੱਟੀਆਂ ਤੇ ਲਾ ਦਿੱਤੀਆਂ। ਅੱਛਾ ਉਹ ਤੁਸੀਂ ਵੇਖਿਆ ਹੋਏਗਾ ਕਿ ਉਹ ਸਿੱਧਾ ਨਹੀਂ ਜਾਂਦਾ। ਅੱਛਾ ਉਹ ਸਿੱਧਾ ਉਹ ਸਿੱਧਾ ਨਹੀਂ ਉਹ ਜਾਂਦਾ। ਡਿੰਗਾ ਅੱਛਾ, ਵਿੰਗਾ ਅੱਛਾ। ਸਖਤ ਹਾਂ, ਤੇ ਕਦੀ ਹਾਂ। ਕਿੱਧਰ ਨੂੰ ਚਲਾ ਗਿਆ, ਕਦੀ ਕਿੱਧਰ ਨੂੰ ਚਲਾ ਗਿਆ। ਅੱਛਾ ਜਿਹੜਾ ਪੌਦਾ ਹੋਣਾ ਇਹ ਵੇਖੋ, ਇਹ ਵੀ ਕਲਮ ਤੋਂ ਤਿਆਰ ਹੋਇਆ ਹੈ। ਅੱਛਾ 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 ਇਹ ਕਲਮ ਤੋਂ ਤਿਆਰ ਹੋਇਆ, ਇਹ ਸਿੱਧਾ ਜਾਏਗਾ। ਹੁਣ ਇਹ ਸਿੱਧਾ ਜਾਏਗਾ। ਇਹ ਸਾਲ ਦੇ ਵਿੱਚ ਨਾ ਜੀ 10 ਤੋਂ 12 ਫੁੱਟ ਤੇ ਚਲਾ ਜਾਂਦਾ ਹੈ। ਹਾਂ। ਉਸ ਤੋਂ ਬਾਅਦ ਜਨਵਰੀ ਫਰਵਰੀ ਦੇ ਵਿੱਚ ਜਾ ਕੇ ਇਹਨੇ ਆ ਜਿਹੜੇ ਪੱਤੇ ਨੇ ਆਪਦੇ ਸਾਰੇ ਝਾੜ ਦੇਣੇ ਨੇ। ਅੱਛਾ ਫਿਰ ਇਹਦੇ ਨਾਲੋਂ ਕੱਟ ਕੇ ਜਿਹੜੀਆਂ ਕਲਮਾਂ ਲੱਗਣਗੀਆਂ ਨਾ ਜੀ ਵੈਰਾਈਟੀ ਦੀਆਂ, ਹਾਂਜੀ ਉਹ ਕਮਰਸ਼ੀਅਲ ਲੱਗਦਾ ਬੂਟਾ। ਮਤਲਬ ਕਿ ਇਹ ਅਸੀਂ ਹੁਣ ਲਿਜਾਣਾ ਹੈ, ਹਾਂਜੀ। ਇਹਦੇ ਨਾਲੋਂ ਅਸੀਂ ਅੱਗੇ ਸ਼ਾਖਾਂ ਕੱਢ ਕੇ ਕਲਮ ਲਾ ਸਕਦੇ ਹਾਂ। ਇਹਦੇ ਨਾਲੋਂ ਸ਼ਾਖ ਨਹੀਂ ਕੱਟਣੀ, ਹਾਂ। ਇਹਨੂੰ ਪੂਰੇ ਨੂੰ ਕੱਟਣਾ ਹੈ। ਇਹਨੂੰ ਅੱਛਾ। ਤੁਸੀਂ ਥੱਲੋਂ 2 ਚਿੰਨੇ ਜੀ ਛੱਡ ਕੇ ਤੇ ਕੱਟ ਦੇਣਾ ਹੈ। ਅੱਛਾ ਇਹਦੀ ਫਿਰ ਕਲਮ ਬਣਾਣੀ ਹੈ। ਠੀਕ ਹੋ ਗਿਆ। ਠੀਕ ਹੈ ਨਾ। ਠੀਕ ਹੋ ਗਿਆ, ਠੀਕ ਫਿਰ ਹੋ ਉਹ ਤੁਹਾਡਾ ਕਮਰਸ਼ੀਅਲ ਚੱਲੇਗਾ। ਅੱਛਾ। ਜੇ ਇਹਦੇ ਨਾਲੋਂ ਜਿਹੜੀਆਂ ਸ਼ਾਖਾਂ ਨਿਕਲਣਗੀਆਂ, ਹਾਂਜੀ ਜੇ ਤੁਸੀਂ ਉਹਨਾਂ ਨੂੰ ਕੱਟੋਗੇ ਤੇ ਉਹਦੀ ਜਿਹੜੀ ਕਲਮ ਤੁਸੀਂ ਲਾਓਗੇ, ਉਹਦਾ ਬੂਟਾ ਕਦੇ ਵੀ ਕਮਰਸ਼ੀਅਲ ਤੌਰ ਤੇ ਤਿਆਰ ਨਹੀਂ ਹੋਏਗਾ। ਉਹਦੇ ਵਿੱਚ ਕੋਈ ਨਾ ਕੋਈ ਫਰਕ ਆ ਜਾਏਗਾ, ਜਿਵੇਂ ਬੀ ਤੋਂ ਫਰਕ ਆ ਜਾਂਦਾ ਹਾਂਜੀ, ਵੈਰਾਈਟੀ ਦੇ ਵਿੱਚ। ਐਵੇਂ ਹੀ ਜਿਹੜੀ ਸ਼ਾਖ ਤੋਂ ਤੁਸੀਂ ਲਾਓਗੇ ਉਹ ਕਿਸੇ ਦੀ ਲੱਕੜ ਕੱਚੀ ਰਹਿ ਜਾਏਗੀ, ਜਲਦੀ ਘੁਣ ਲੱਗ ਜਾਏਗਾ। ਇਸ ਤਰ੍ਹਾਂ ਦੇ ਮਸਲੇ ਮਸਾਇਲ ਆਉਂਦੇ ਰਹਿੰਦੇ ਆਉਂਦੇ ਨੇ। ਰਹਿੰਦੇ ਨੇ। ਲੇਕਿਨ ਇਹ ਸੁਰਿਆ ਸਾਹਿਬ ਇਹ ਜਿਹੜੀ ਹੁਣ ਆ ਨਾ ਜੀ, ਇਹ ਗੱਲ ਨਵੀਂ ਸੁਣੀ ਅਸੀਂ। ਹਾਂਜੀ ਇਹ ਹੁਣ ਕਹਿੰਦੇ ਨੇ ਵੀ ਇਹ ਬੂਟਾ ਜਿਹੜਾ ਨਾ ਜੀ ਖੜਿਆ, ਹਾਂਜੀ ਇਹ ਸਾਰੇ ਨੂੰ ਤੁਸੀਂ ਇੱਥੋਂ ਕੱਟ ਕੇ ਹਾਂਜੀ। ਤੇ ਫਿਰ ਇਹਦੀਆਂ ਕਲਮਾਂ ਬਣਾ ਕੇ ਲਾਓ। ਹਾਂਜੀ। ਲੇਕਿਨ ਅਸੀਂ ਤਾਂ ਪਾਸੇ ਤੇ ਜਿਹੜੀਆਂ ਸ਼ਾਖਾਂ ਨੇ ਹਾਂਜੀ। ਉਹ ਕੱਟ ਫਿਰ ਲੈਂਦੇ ਇਹਨਾਂ ਆ, ਦਾ ਜੀ ਕੱਟ ਕੇ ਤੇ ਇਹਦਾ ਲਾ ਨਾ ਦਿੰਦੇ ਜੀ ਆ ਪ੍ਰੋਪਰ ਇੱਕ ਫਾਰਮਿੰਗ ਦਾ ਤਰੀਕਾ ਹੈ। ਹਾਂ। ਇਹਦੀ ਸ਼ਾਖ ਤਰਾਸ਼ੀ ਕਰਨੀ ਹੁੰਦੀ ਹੈ ਹਰ ਸਾਲ। ਅੱਛਾ ਮਤਲਬ ਪੌਦਾ ਖੜਾ ਨਾ, ਜਿਵੇਂ ਹੁਣ ਆਹ ਸਫੈਦਾ ਖੜਾ ਹੈ ਹਾਂਜੀ, ਜੀ, ਹਾਂਜੀ। ਸਮਝ ਲਓ ਇਹ ਪਾਪੂਲਰ ਹੈ। ਹਾਂਜੀ ਇਹਦੇ ਅਸੀਂ 4 ਹਿੱਸੇ ਕਰਨੇ ਨੇ। ਅੱਛਾ ਇਹਦੇ ਥੱਲੋਂ ਅਸੀਂ 3 ਹਿੱਸੇ ਜਿਹੜੇ ਨੇ ਨਾ ਉਹ ਸਾਫ਼ ਕਰ ਦੇਣੇ ਨੇ ਸਾਫ਼ ਹਰ ਕਰ ਸਾਲ। ਦੇਣੇ। ਠੀਕ ਹੋ ਗਿਆ। ਹਰ ਸਾਲ ਅਸੀਂ ਉਹਦੇ 4 ਹਿੱਸੇ ਕਰਕੇ ਤੀਸਰਾ ਹਿੱਸਾ ਜਨਵਰੀ ਫਰਵਰੀ ਦੇ ਵਿੱਚ ਸਾਫ਼ ਕਰ ਦੇਣਾ ਹੈ। ਠੀਕ ਹੋਇਆ। ਉਹ ਫਿਰ ਤੁਸੀਂ ਜਿਹੜਾ ਟੀਵੀਆਂ ਤੇ ਵੇਖਦੇ ਹੋ ਨਾ, ਬੜੇ ਸੋਹਣੇ ਹਾਂਜੀ, ਹਾਂਜੀ, ਬਿਹਤਰੀਨ ਸਿੱਧੇ ਵਲੀਆਂ ਸਿੱਧੇ ਤਿਆਰ ਹੋਏ, ਉਹ ਫਿਰ ਤਿਆਰ ਹੁੰਦੇ ਨੇ। ਫਿਰ ਤਿਆਰ ਸਾਡੇ ਆ ਤੇ ਇੱਥੇ ਕੋਈ ਕਨਸੈਪਟ ਹੀ ਨਹੀਂ ਹੈ, ਸਿਰਫ ਲਾ ਦਿੱਤੇ ਹਾਂਜੀ, ਤੇ ਹਾਂਜੀ। ਆਪੇ ਹੁੰਦੇ ਰਹਿਣਗੇ। ਠੀਕ ਹੋ ਗਿਆ।
ਤੇ ਇਹਦੀ ਵੀ ਇਸੇ ਤਰੀਕੇ ਨਾਲ ਜਿਹੜੀ ਛਾਂਟ ਕਰਨੀ ਪਵੇਗੀ ਹਾਂਜੀ ਬੂਟਾਂ ਦੀਆਂ ਵੱਢਣੀਆਂ ਬਿਲਕੁਲ ਕਰਨੀ ਪਈ। ਜਿਹੜੇ ਇਹ ਸ਼ਾਖਾ ਕੱਢੇਗਾ ਇੱਕ ਸਾਲ ਤਾਂ ਨਹੀਂ ਕੱਢੇਗਾ ਜੀ, ਹਾਂਜੀ, ਅਗਲੇ ਹਾਂਜੀ। ਸਾਲ ਜਿਹੜੀਆਂ ਸ਼ਾਖਾ ਕੱਢੇਗਾ ਹਾਂਜੀ। ਤੁਸੀਂ ਉਹਦੇ 4 ਹਿੱਸੇ ਕਰਕੇ ਥੱਲੜਾ ਜਿਹੜਾ ਇੱਕ ਹਿੱਸਾ ਹੋਏਗਾ ਉਹ ਸਾਫ਼ ਕਰ ਉਹ ਸਾਫ਼ ਕਰ ਦੇਣਾ। ਠੀਕ ਹੋ ਵਾਹ ਜੀ ਵਾਹ। ਵਾਹ ਜੀ ਵਾਹ, ਕੀ ਬਾਤ ਹੈ ਜੀ। ਹਾਂਜੀ ਇੱਕ ਹਿੱਸਾ, 3 ਹਿੱਸੇ ਨਹੀਂ, 3 ਹਿੱਸੇ ਰਹਿਣੇ ਨੇ। ਉਹ ਪੋਰੀ ਜੋ ਬਣਾਣੀ ਉਹਦੀ। ਹਾਂਜੀ ਪੋਰੀ ਬਣਾਣੀ ਹੈ। ਤੇ ਚੱਲਦੇ ਹਾਂ ਜੀ, ਦੇਖੋ ਅਸੀਂ ਇਸ ਟਾਈਮ ਗੋਦਾਮਾਂ 'ਚ ਫਿਰ ਰਹੇ ਹਾਂ। ਹਸਨ ਸਾਹਿਬ ਦੱਸੋ ਵੀ ਇਹ ਅਸਲ ਦੁਕਾਨਾਂ ਉਧਰ ਆ? ਹਾਂਜੀ ਜਿਹੜਾ ਜੀ ਇਹ ਪੱਤੋ ਕੀ ਨਰਸਰੀ ਦੇ ਵਿੱਚ ਇਹ ਅਸੀਂ ਹੁਣ ਬੈਕ ਸਾਈਡ ਤੇ ਆ ਗਏ ਹਾਂ ਜੀ, ਜਿੱਥੇ ਲੋਕ ਤਿਆਰ ਕਰਦੇ ਨੇ ਬੂਟੇ। ਜਿਹੜੇ ਅੱਗੇ ਨੇ ਜੀ ਉਹ ਸਾਰੇ ਉਹਨਾਂ ਦੇ ਆਊਟਲੈਟ ਕਹਿ ਲਓ, ਡਿਸਪਲੇ ਸੈਂਟਰ ਕਹਿ ਲਓ। ਜਿਹੜਾ ਮੇਨ ਮਾਲ ਤਿਆਰ ਹੁੰਦਾ ਹੈ ਜੀ ਉਹ ਇਹ ਪਿੱਛੇ ਤਿਆਰ ਹੁੰਦਾ ਹੈ। ਇੱਥੋਂ ਫਿਰ ਇਹ ਕਈਆਂ ਬੰਦਿਆਂ ਦੀਆਂ ਆਪਦੀਆਂ ਨਰਸਰੀਆਂ ਨੇ ਜਿਹੜੇ ਤਿਆਰ ਕਰਕੇ ਲੈਂਦੇ ਨੇ, ਕਈ ਬੰਦੇ ਪਿੱਛੋਂ ਆ ਕੇ ਖਰੀਦ ਕੇ ਤੇ ਅੱਗੇ ਲੈ ਕੇ ਆਪਦਾ ਮਕੂਲ ਜਿਹਾ ਪ੍ਰੋਫਿਟ ਰੱਖ ਕੇ ਤੇ ਦੇ ਦਿੰਦੇ ਨੇ। ਮਸਲਾ ਕਿ ਆ ਜਿਹੜੇ ਆ ਜੀ ਇਹ ਵੱਡੇ ਸਟੋਰ ਆ ਤੇ ਉਹ ਦੁਕਾਨਾਂ ਹਾਂਜੀ road ਉਹ ਦੇ ਸਾਹਿਬ ਉੱਤੇ। ਬਾਈ ਨੇ ਕਿਹਾ ਵੀ ਇਹ ਗੁਦਾਮ ਨੇ, ਗੁਦਾਮ ਇਹ ਨੇ, ਸਮਝ ਲਓ ਗੁਦਾਮ ਨੇ ਜੀ। ਗੋਦਾਮ ਵੀ ਨਹੀਂ, ਇਹ ਮਿਲ ਆ, ਮਿਲ ਹੈ ਇੱਥੇ ਤਿਆਰ ਹੋ ਰਹੇ। ਹਾਂਜੀ ਮਿਲ ਜ਼ਬਰਦਸਤ ਮਿਲ ਹੋ ਗਿਆ। ਹਾਂਜੀ, ਗੁਦਾਮ ਨਹੀਂ ਮਿਲ ਲਫ਼ਜ਼ ਇਸਤੇਮਾਲ ਹੋਏਗਾ ਜੀ ਬਿਲਕੁਲ। ਚਲਿਏ ਚਲੋ ਜੀ ਜੀ, ਆਪਾਂ ਇਹ ਅਸੀਂ ਜੀ ਲੈ ਲਿਆ ਜੀ 200 ਪੌਦਾ ਲੈ ਲਿਆ ਜੀ। ਪਾਪੂਲਰ ਹਾਂ ਪਾਪੂਲਰ ਦਾ। ਹੁਣ ਚੱਲਨੇ ਜੀ ਫਰੂਟਾਂ ਵਾਲਾ। ਹਾਂ ਫਿਰ ਹੁਣ ਫਲਾਂ ਵਾਲੇ ਵੀ ਦੇਖਦੇ ਹਾਂ। ਚਲੋ। ਆ ਜਾਓ ਦਬਲੋ ਬਟ। ਅਸੀਂ ਜੀ ਪਹੁੰਚ ਗਏ ਹਾਂ ਪੱਤੋ ਕੀ ਖਾਲਸ ਸਾਹਿਬ ਕੋ। ਖਾਲਸ ਸਾਹਿਬ ਨੂੰ ਕਹਿੰਦੇ ਵੀ ਇੱਕ ਵਾਰੀ ਪੌਦਿਆਂ ਨੂੰ ਨਿਗਾਹ ਮਰਾ ਦੇਣ, ਫਿਰ ਅਸੀਂ ਦੱਸ ਦਾਂਗੇ ਅਖੀਰ ਤੇ ਵੀ ਆਹ ਅਸੀਂ ਲੈਣੇ ਆ। ਦੱਸਿਓ ਜੀ। ये जो है ये अनार की वैरायटी है। अनार में हमारे साथ 5 वैरायटी पड़ा है। अच्छा। एक कंधारी वैरायटी है इसमें, एक रेड डेंजर है, एक सिंदूरी है, एक तरनाब गुलाबी है, एक भगवा है। ये 5 वैरायटी है। ये जो है ये हर इलाके के लिए, ये पंजाब के इलाके में ज़बरदस्त फ्रूट उठाएगा। कामयाब वैरायटी है ये इस इलाके के लिए। वाह। इसके अलावा हमारे साथ खुबानी पड़ा है। खुबानी में भी हमारे साथ 3 वैरायटी पड़ा है। इसमें एक काबली खुबानी है, एक त्रेवट है, एक बादामी है। ये जो है अब ये बादामी खुबानी है, ये इधर ज़बरदस्त फल उठाते हैं। बाज़ लोग बोलते हैं कि ये इधर कामयाब नहीं है। ये ग्राफ्ट हुआ है। ये जब ग्राफ्ट हो जाता है ना, ये फिर हर इलाके के लिए होता है। ये गर्म और सर्द दोनों इलाके के लिए होता है। ये इधर ज़बरदस्त फल उठाते हैं। ये कितने साल चक लूगा है? ये 2 साल का पौधा है। इंशाल्लाह ये 3री साल में आपको कुछ ना कुछ फल देगा। चौथी या 5वीं साल में ये ज़बरदस्त फल उठा लेते हैं। इसके अलावा और वैरायटी हमारे साथ पड़ा है। आलू बुखारे की वैरायटी पड़ा है, आप देख सकते हो। ये आलू बुखारे की वैरायटी है। इसमें भी हमारे साथ 4 वैरायटी पड़ा है। एक सेंटर रोज़ा पड़ा है, एक रेड ब्यूटी पड़ा है, एक फजली मनानी पड़ा है, एक ब्लैक ब्यूटी पड़ा है। जो सेंटर रोज़ा है और फजली मनानी है, ये आप इसकी बागात भी लगा सकते हो और अपने घर में भी 1-2 पौधा लगाना चाहते हो तो इसकी बेस्ट वैरायटी है। और जो रेड ब्यूटी है, ब्लैक ब्यूटी है, वो बागात नहीं लगा सकते हो। उसका एक पौधा आप अपने घर में लगा सकते हो क्योंकि उसका फल बड़ा होता है और जल्दी गिरते हैं। और ये जो है ये आराम से भी पकते हैं और दूसरी बात ये गिरते नहीं है, इसका फल भी गिरते नहीं है और पौधा भी ज़बरदस्त बन जाता है। और ये भी ग्राफ्ट हुआ है, ये अलूचे पे ग्राफ्ट हुआ है। ये भी इधर पंजाब इलाके में ज़बरदस्त कामयाब है। ਜਿਹੜੇ ਨਾਮ ਦੱਸ ਰਹੇ ਜੀ ਤੁਸੀਂ ਖਾਨ ਸਾਹਿਬ, जी जी ਇਹ ਤੁਸੀਂ ਆਪ ਰੱਖੇ ਹੈ? नहीं, इसका अपना नाम है। अच्छा, ये। अपना नाम। इसकी अपनी नाम है। इसमें हर वैरायटी पड़ा है ना। अच्छा। इसमें अपने आप से तो हम नाम नहीं बता सकते। ਮੈਂ ਕਿਹਾ ਵੀ ਤੁਹਾਨੂੰ ਯਾਦ ਸਾਰੇ ਹੈ ਨਾ ਵੀ। नहीं नहीं, मुझे तो याद है, हमारा तो काम यही है। ਅੱਛਾ ਕੰਮ ਹੀ। इसके अलावा ये चेरी पड़ा है, ये चेरी प्लम है। ये चेरी प्लम की वैरायटी पड़ा है। ये भी आलू बुखारे की तरह फल होता है। इसमें भी 3 किस्में हैं। एक चेरी जमीकन है, एक चेरी बारबेडोस है। ये 3 वैरायटी है इसमें। और ये भी ग्राफ्टेड है। ये भी इधर ज़बरदस्त कामयाब है जी। ਠੀਕ। इसके अलावा इंजीरों की वैरायटी पड़ा है। ਅੰਜੀਰ ਦੀ ਦੱਸਿਓ ਜੀ ਥੋੜੀ ਜੀ। ये इंजीर की वैरायटी पड़ा है। इंजीर में हमारे साथ 4 वैरायटी पड़ा है। एक बनू वाला है, एक ब्लैक है, एक सफ़ेद है, एक इसमें तुर्किश है। इसमें 4 वैरायटी है। ये आप देख सकते हो, इसने अभी इस टाइम फल उठाया है। और ये भी हर जगह पे कामयाब है। गरम या इसके लिए ये नहीं है कि भाई ये आपने लगाना है या सर्द इलाके में लगाना है, गरम में नहीं, हर जगह पे कामयाब है। इसके अलावा सेब की वैरायटी पड़ा है। सेब की 4 वैरायटी है। जो 2 वैरायटी है वो इधर कामयाब है, एक काला कुलू, एक एना सेब। और 2 वैरायटी है, एक रेड रॉयल, एक रेड एशिया, वो इधर कामयाब नहीं है, ये इस इलाके के लिए। और ये भी ग्राफ्ट हुआ है। ਅੱਛਾ ਇਹ ਪੰਜਾਬ ਵਾਸਤੇ ਦੋ ਆ? हाँ, पंजाब वास्ते 2, ये 2 इधर कामयाब है। 2 वैरायटी इधर कामयाब ਕਾਦੇ नहीं है। ਤੇ ਹੋਇਆ ਜੀ ਇਹ ਪੈਂਦ?
हाँ ये ग्राफ्ट हुआ है, ये आप देख सकते हो। ये जफर जल पे ग्राफ्ट होते हैं। बेई जो निकले हाँ जिसको बई बोलते हैं, ये उस बई दाने पे ये ग्राफ्ट होते हैं। अच्छा इसके अलावा आड़ू की वैरायटी पड़ा है, ये आड़ू की वैरायटी है। इस पे भी हमारे साथ तो वैरायटी तो 4 है, लेकिन जो बागात लगाते उसके लिए 2 वैरायटी है। वो एक अर्ली ग्रैंड है और एक फ्रोडा किंग है। ये दोनों इस इलाके में ज़बरदस्त कामयाब है। ये भी देसी आड़ू है, उसके ऊपर जो है ये ग्राफ्ट हुआ है। ये जो मोटा लोग कहते हैं स्वाद वाला, ये वो वैरायटी है। इसमें अर्ली ग्रैंड फ्रोडा किंग है। जो 2 वैरायटी है वो आप बागात ना लगाओ, उनके वो अपने घर में 2-2 3-3 पौधे आप लगा सकते हो। उसमें एक नेक्ट्रीन वैरायटी है और एक टिक की वैरायटी है। वो आप अपने शौक की तौर पे 2 या 3 अपने घर में लगाते हो, वो उसका बागात जो है वो आप बागात नहीं लगा सकते। उसका ये दोनों की आप बागात ज़बरदस्त लगा सकते हो। इसके अलावा ये बादाम पड़ा है। बादाम में भी 3 वैरायटी है और तीनों वाला इधर कामयाब है। बहुत लोग बोलते हैं भाई ये बादाम जो है ये सर्द इलाके के लिए है, लेकिन ये जो है ये गर्म इलाके में भी फ्रूट उठाते हैं। ये नीचे से देसी है, इसके ऊपर ग्राफ्ट हुआ है। ये अभी है कागज़ी बादाम। कागज़ी बादाम इधर कामयाब है, एक लाजवाब है और एक करिश्मा। ये 3 वैरायटी जो है ये इधर ज़बरदस्त फल उठाते हैं। ये कामयाब वैरायटी है भाई। इसके अलावा हमारे साथ और वैरायटी पड़ा है। इसमें जापानी पल की वैरायटी पड़ा है। जापानी पल में हमारे साथ 2 वैरायटी पड़ा है। एक है चॉकलेट है जो स्वाद वाला है, वो वाला वैरायटी है, और एक जो हमारे पिशावरी है वो वैरायटी है। अच्छा आओ जापानी फल, हाँ जी पत्तियां तो पता लग गया। यहाँ ये बाहर निकाल ਇੱਥੇ ਇੱਥੇ ਖਲੋ ਕੇ ਗੱਲ ਕਰ ਲਓ ਜੀ। ये देख लो, अच्छा ये भी ग्राफ्ट है। ये भी इधर ज़बरदस्त फ्रूट उठाते हैं। इसका ये आप देख सकते हैं, ये खाली अमलूक नहीं है, ये उस पे ग्राफ्ट होते हैं। ये जापानी पल की वैरायटी है। एक इसमें चॉकलेट होते हैं, एक जो ऑरेंज कलर का होता है, ये वो वैरायटी है। ਇਹ ਵੀ ਸਾਡੇ ਇੱਥੇ ਕਾਮਯਾਬ ਆ ਪੰਜਾਬ 'ਚ। ज़बरदस्त कामयाब है भाई। इसके अलावा वैरायटी तो बहुत ज़्यादा पड़ा है, कुछ बाहर पड़ा है, कुछ इधर पड़ा है। ਅੱਛਾ, ਇਹ ਫਲ ਵਾਲੇ ਆ ਜੀ। हाँ ये फल वाली वैरायटी पड़ा है। ਚਲੋ ਜੀ ਅਸੀਂ ਹੁਣ ਇੱਕ ਵਾਰੀ ਲਿਖਾ ਲਈਏ, ਸ਼ਾਮ ਵੀ ਹੋ ਰਹੀ ਹੈ ਤੇ ਠੀਕ ਹੈ ਅਸੀਂ ਬਸ। ਇੱਕ ਵਾਰੀ ਦੱਸ ਦਈਏ ਵੀ कोई ਅਸੀਂ आप अपने साथ वो कर दो, इंशाल्लाह आपस में मशवरा कर दो। जो चीज़ें जो इधर कामयाब नहीं है हमने आपको वो भी बता दिया, जो कामयाब है वो भी हमने आपको बता ਬੜੀ दिया। ਮਿਹਰਬਾਨੀ। ठीक है जी, ਬੜੀ ओके ਮਿਹਰਬਾਨੀ। जी। ਬੜੀ ਮਿਹਰਬਾਨੀ। ਅਸੀਂ ਉੱਥੇ ਚਲੋ ਮੈਂ ਤੁਹਾਨੂੰ ਆ ਕੇ ਲਿਖਾਣਾ ਪਰਚੀ ਤੇ ਠੀਕ ਵੀ ਹੈ, ਮੈਂ ਆ ਜਾਓ। ਕਿਹੜੇ ਕਿਹੜੇ ਲੈਣੇ। आ जाओ। ਤੇ ਅਸੀਂ ਜੀ ਇਹਨਾਂ ਨੂੰ ਦੱਸ ਲਈਏ ਸ਼ਾਮ ਹੋ ਰਹੀ ਆ, ਜੇ ਕਿਸੇ ਹੋਰ ਨਰਸਰੀ 'ਚ ਗਏ ਕੋਈ ਹੋਰ ਨਵੀਂ ਸ਼ੈ ਦੇਖੀ ਤਾਂ ਵੀ ਅਸੀਂ ਤੁਹਾਡੇ ਤੱਕ ਪਹੁੰਚਾ ਦਾਂਗੇ। ਤੇ ਇੱਥੇ ਤਾਂ ਆ ਕੇ ਮੁੜ ਕੇ ਜਾਣ ਨੂੰ ਦਿਲ ਹੀ ਨਹੀਂ ਕਰਦਾ, ਇਦਾਂ ਅੱਖਾਂ ਠੰਡੀਆਂ ਹੁੰਦੀਆਂ, ਜਿਹੜੇ ਪਾਸੇ ਨੂੰ ਵੀ ਦੇਖਦੇ ਆ ਹਰਿਆਲੀ ਹਰਿਆਲੀ ਤੇ ਪੌਦੇ ਹੀ ਪੌਦੇ, ਪੌਦਿਆਂ ਦੀ ਜੰਨਤ ਹੈ। ਮੈਂ ਕਹਿੰਦਾ ਕਿ ਇਦਾਂ ਦੇ ਪੌਦੇ ਨੇ, ਇਦਾਂ ਦੀਆਂ ਵੈਰਾਈਟੀਆਂ ਨੇ ਜੀ, ਹਾਂਜੀ। ਵੀ ਜਿਹੜੀਆਂ ਅਸੀਂ ਅੱਗੇ ਦੇਖੀਆਂ ਹੀ ਨਹੀਂ, ਨਾ ਸੁਣੀਆਂ ਨਾ ਖਾਈਆਂ ਜੀ। ਇਦਾਂ ਹੀ ਇਦਾਂ ਹਾਂ ਹੀ ਜੀ, ਇੱਥੇ ਤਾਂ ਅਖੀਰ ਹੋਈ ਪਈ ਆ ਜੀ। ਹਬਸ ਨਾਲੇ ਦਾ- ਨਰਸਰੀ ਦਾ ਫਲਾਂ ਦਾ ਘਰ ਆ ਜੀ, ਇਹ ਤਾਂ ਪਤੋ ਕੀ ਦਾ। ਹਾਂਜੀ ਹਾਂ ਜੀ, ਇੱਥੇ ਤਾਂ ਰੰਗ ਬਰੰਗੇ ਫੁੱਲ, ਰੰਗ ਬਰੰਗੇ ਫਲ, ਹਰ ਕਿਸਮ ਦਾ ਦਰਖਤ ਆ ਜੀ। ਹਰ ਇੱਥੇ ਕਿਸਮ ਦਾ। ਹਾਂ ਜੀ, ਹਰ ਕਿਸਮ ਦਾ ਕੋਈ ਦਰਖਤ ਐਸਾ ਰੁੱਖ ਨਹੀਂ ਜਿਹੜਾ ਤੁਹਾਨੂੰ ਇੱਥੋਂ ਨਾ ਹੋ ਜਾਵੇ। ਨਾ ਹੋ ਜਾਵੇ। ਚਲੋ ਕਿਆ ਇੱਥੇ ਬਾਤ ਬਟਨ ਆ ਜੀ। ਦੱਬੋ ਜੀ, ਅਸੀਂ ਇੱਕ ਵਾਰੀ ਇਹ ਲਿਖਾ ਲਈਏ। ਅਸੀਂ ਜੀ ਪਹੁੰਚੇ ਹਾਂ ਹਾਜੀ ਰਿਆਜ਼ ਸਾਹਿਬ ਜੀ, ਇਹ ਖਜੂਰ ਦੇ ਬੜੇ ਮਾਹਰ ਆ ਜੀ। ਇਸ ਟਾਈਮ ਇਹਨਾਂ ਨੇ ਖਜੂਰਾਂ ਰੱਖੀਆਂ ਵੀ ਹੋਈਆਂ ਵੇਚਣ ਵਾਸਤੇ। ਅਸੀਂ ਖਲੋਤੇ ਹਾਂ ਪੱਤੋਕੀ ਦੇ ਵਿੱਚ ਤੇ ਰਿਆਜ਼ ਸਾਹਿਬ ਨੂੰ ਪੁੱਛਦੇ ਹਾਂ ਵੀ ਇਹਦੀ ਕੀ ਮਾਲੂਮਾਤ ਹੈ ਜੀ। ਇਹ ਖਜੂਰਾਂ, ਇਹਦਾ ਨਾਂ ਅਸੀਲ ਖਜੂਰ, ਅਸੀਲ ਜਿਹੜੀ ਸੱਖਰ, ਖੈਰਪੁਰ ਤੇ ਰੋਡ 4-5 ਜ਼ਿਲ੍ਹਿਆਂ ਚ ਹੁੰਦੀ ਤਿਆਰ ਹੁੰਦੀ, ਸਿੰਧ ਦੇ ਤਿਆਰ ਹੁੰਦੀ। ਅੱਛਾ ਜੀ। ਤੇ ਸਭ ਤੋਂ ਵੱਡਾ ਛੁਹਾਰਾ ਜਿਹੜਾ ਜਾਣ ਬਣਦਾ ਪਾਕਿਸਤਾਨ, ਪੂਰੀ ਦੁਨੀਆ ਦੇ ਬਲਕਿ ਛੁਹਾਰਾ ਜਾਂਦਾ ਹੈ ਇਹਦਾ ਨਾਂ ਅਸੀਲ ਹੀ ਬਣਦੀ ਹੈ। ਅਸੀਲ ਦਾ ਛੁਹਾਰਾ ਬਣਾ ਲਓ, ਅਗਰ ਉੱਤੇ ਡੋਕੇ ਬਣਾ, ਉੱਤੇ ਖੜੇ ਡੋਕੇ ਬਣਾ ਲਓ, ਅਗਰ ਤੂੰ ਥੱਲੇ ਲਾ ਦੇ ਜੇ ਛੁਹਾਰਾ ਬਣਾ ਲਓ, ਖਜੂਰ ਬਣਾਉਣਾ ਖਜੂਰ ਬਣਾ ਲਓ, ਜਿਹੜਾ ਤੁਹਾਡਾ ਦਿਲ ਕਰਦਾ। ਲੇਕਿਨ ਜ਼ਿਆਦਾਤਰ 90% ਛੁਹਾਰਾ ਬਣਦਾ ਹੈ ਅਸੀਲ ਖਜੂਰ। ਇਸ ਤੋਂ ਬਿਹਤਰ ਕੋਈ ਚੀਜ਼ ਨਹੀਂ। ਮਤਲਬ ਇੱਕ ਟੱਕੀ ਹੈਗੀ ਹੈ, ਉਹ ਅਜੇ ਇੰਨੀ ਨਾਯਾਬ ਹੈ ਕਿ 100 ਦੇ ਵਿੱਚੋਂ 1% ਵੀ ਨਹੀਂ ਹੈਗੀ ਅਜੇ। 100 ਦੇ ਵਿੱਚੋਂ ਜ਼ਿਮੀਂਦਾਰ ਕੋਲ 1% ਵੀ ਨਹੀਂ। ਅਜੇ ਉਹ 20 ਸਾਲ ਤੋਂ ਬਾਅਦ ਜਾ ਕੇ ਆਪਣੇ ਲੈਵਲ ਤੇ ਆ ਕੇ ਬਾਗ ਚ ਆਏ। ਇਹ ਕਿੰਨੀ ਕੁ ਉਮਰ ਦੇ ਪੌਦੇ ਆ ਜੀ ਇਹ? ਤੇ 3 ਸਾਲ ਤੋਂ ਲੱਗ ਕੇ ਨਾ ਤੇ ਕੋਈ 12-14 ਸਾਲ ਦੇ। ਅੱਛਾ, ਅਸੀਂ ਅਗਰ ਇੱਥੋਂ ਪੌਦਾ ਲੈ ਕੇ ਲਾਈਏ ਜੀ ਹਾਂਜੀ, ਤੇ ਉਹ ਕਿੰਨੇ ਟਾਈਮ 'ਚ ਫਲ ਚੱਕ ਲੂ? ਇਹ ਚੱਕਿਆ ਨਾਲ ਫਲ ਲੱਗਾ ਇਹਨਾਂ ਦੇ
ਆ ਵੇਖੋ ਸਾਰੇ ਨਾਲ ਇਹ ਐਸੇ ਹੁਣ ਨਾ ਦੇਖੋ ਨਾ ਇਹ ਫਲ ਲੱਗਿਆ ਹੈ। ਅੱਛਾ। ਇਹ ਕੱਟਿਆ ਫਲ ਇਹਨਾਂ ਵਿੱਚ ਬਲਕਿ ਫਲ ਵੇਖੋ ਸਾਰਾ ਸਭ ਨਾਲ ਕੁਛੇ ਲੱਗੇ ਹੋਏ। ਹਾਂ ਇਹ ਸਾਰੇ ਫਲ ਕੱਟ ਕੇ ਆਇਆ ਹੁਣ ਬਲਕਿ ਵਿੱਚ ਫਲ ਲੱਗਿਆ ਸੀ ਬੜਾ ਖਾਦਾ ਲੋਕਾਂ ਨੇ। ਅੱਛਾ। ਤੇ ਇੰਜ ਹੁੰਦਾ ਹੁਣ ਤੁਸੀਂ ਲਾਓਗੇ ਨਾ ਐਤਕਾਂ ਤੇ ਆਂਦੇ ਸੀਜ਼ਨ ਨੂੰ ਇਹਨੂੰ ਫਲ ਲੱਗ ਜਾਏਗਾ ਇਸੇ ਤਰ੍ਹਾਂ ਹੀ। ਅੱਛਾ। ਲੇਕਿਨ ਜੇ ਨਾ ਸੀਜ਼ਨ ਤੋਂ 2-4 ਦਿਨ ਪਹਿਲਾਂ ਤੁਸੀਂ ਮਹੀਨਾ ਲਾਓ ਫਿਰ ਨਹੀਂ ਲੱਗੇਗਾ। ਲੇਕਿਨ ਅਗਰ ਤੁਸੀਂ ਹੁਣ ਲਾਉਂਦੇ ਜੇ 2-3 ਮਹੀਨੇ ਬਾਅਦ ਵੀ ਲਾਉਂਦੇ ਜੇ ਸੀਜ਼ਨ ਆਉਣ ਤੋਂ ਪਹਿਲੇ ਸਹੀ ਫੁੱਟ ਜਾ ਕੇ ਤੇ ਫਲ ਕੱਢ ਲੈ ਉਹ ਆਪਣੀ ਸਾਡੀਆਂ ਖਜੂਰਾਂ ਫਲ ਕੱਢੀ ਖੜੀ ਐ 2-3 ਮਾਹ ਉਹ ਪਰ ਕੱਢੀ ਉੱਤੇ ਪਰਾਲੀ ਪਾਈ ਹੈ ਜੀ। ਉਹ ਤਾਂ ਵੈਸੇ ਨਾ ਵੀ ਉਹ ਧੁੱਪ ਛੁੱਪ ਲੱਗਣ ਵਾਸਤੇ ਅਜੇ ਕੱਲ ਆਇਆ ਨਾ ਟਰਾਲਾ ਧੁੱਪ ਛੁੱਪ ਲੱਗਣ ਵਾਸਤੇ। ਤੁਸੀਂ ਦੇਖ ਰਹੇ ਆ ਜੀ ਇਹ ਪਰਾਲੀ ਪਾਈ ਆ ਵੀ ਧੁੱਪ ਨਾ ਲੱਗੇ ਉਂਝ ਪੱਤੇ ਹਰੇ ਕਚੂਰ ਆ। ਬਿਲਕੁਲ ਲਾ ਕੇ ਦਿਖਾ ਮਾੜਾ ਲਾ ਦੇ ਇਹਦਾ ਰੇਟ ਕੀ ਹੈ ਜੀ? ਰੇਟ ਹੈ ਨਾ ਦੂਸਰਾ ਜਿਹੜੀ 7 ਫੁੱਟ 6-7 ਫੁੱਟ ਦੀ ਹੈ 7500 ਦੀ ਹੈ। ਅੱਗੇ ਜਿਹੜੀ ਰੇਲ ਗੱਡੀ ਬੜੀ ਤੇਜ਼ ਰੇਲ ਗੱਡੀ ਜਾਂਦੀ ਇੱਥੋਂ। ਉਹ ਇਹ ਤਾਂ ਕੁਛ ਨਹੀਂ ਅਸਲ ਕੁਏਟਾ ਐਕਸਪ੍ਰੈਸ ਨਹੀਂ ਜਿਹਨੂੰ ਆਂਦੇ ਕੁਏਟਾ ਹਾਂਜੀ ਹਾਂਜੀ। ਉਹ ਬਹੁਤ ਸਭ ਤੋਂ ਜ਼ਿਆਦਾ ਤੇਜ਼ ਜਾਂਦੀ ਕੁਏਟਾ ਕੋਟੇ ਜਾ ਰਹੀ। ਨਹੀਂ ਇਹ ਨਹੀਂ ਜਾਂਦੀ ਉਹ 2-3 ਉਹ ਤਾਂ ਬਹੁਤ ਸਪੀਡ ਇਹ ਕਿੱਥੇ ਜਾ ਰਹੀ? ਇਹ ਤਾਂ ਆਮ ਇਹ ਤਾਂ ਲੋਕਲ ਜੀ ਗੱਡੀ ਮੁਲਤਾਨ ਤੱਕ ਨੇ ਜਿਹੜੇ ਕੋਟੇ ਨੂੰ ਉਹਦੇ ਤੇ ਤੈਨੂੰ ਖੜਾ ਨਹੀਂ ਜਾਂਦੇ ਇੰਨੀ ਹਾਲਤ ਦੀ ਕਰੋ। ਅੱਛਾ। ਬਹੁਤ ਜ਼ਿਆਦਾ ਸਪੀਡ ਹੁੰਦੀ ਉਹਦੀ। ਵਾਹ। ਇਹ ਨਾ ਜੀ ਆਪਣਾ ਐਵੇਂ ਸਮਝ ਲਓ ਕਿ ਜਿਹੜੀ 6-7 ਫੁੱਟ ਦੀ ਸਾਨੂੰ ਇਹ ਨਾ ਕਿਰਾਏ ਦੇ ਹਿਸਾਬ ਅਸਲ ਜਿਹੜੀ ਗੱਲ ਹੁਣ ਇਸ ਟਾਈਮ ਦਾ 4.5 ਲੱਖ ਰੁਪਇਆ ਕਿਰਾਇਆ ਕੱਲ ਆਇਆ ਗੱਡੀ 4.5 ਲੱਖ ਦੀ ਗੱਡੀ ਤੁਸੀਂ ਉੱਥੋਂ ਸਿੰਧ ਚੋਂ ਲੈ ਕੇ ਆਏ? ਸਿੰਧ ਚੋਂ ਹਾਂ ਜੀ। ਅੱਛਾ। ਤੇ 4.5 ਲੱਖ ਜੋ ਕਿਰਾਇਆ 2.5 ਲੱਖ ਵੀ ਹੋ ਜਾਏ 2 ਲੱਖ ਹੋ ਜਾਏ 3 ਲੱਖ ਹੋ ਜਾਏ ਇਹ ਕਿਰਾਏ ਦੇ ਹਿਸਾਬ। ਵੈਸੇ ਖਜੂਰ ਉੱਥੋਂ 3500-4000 ਦੀ ਮਿਲਦੀ ਅੱਛਾ। ਸਾਨੂੰ 3500-4000 ਦੀ ਮਤਲਬ 500-700 ਰੱਖ ਕੇ ਨਾ ਜ਼ਿਆਦਾ 500-700 ਰੱਖ ਕੇ ਨਾਲ ਸਾਡੀ ਆਪਣੀ ਕਰੇਨ ਹੈ ਉਹਦੀ ਵਜ੍ਹਾ ਨਾਲ ਸਾਨੂੰ ਕੋਈ ਬਚਤ ਹੋ ਜਾਂਦੀ ਬਸ ਐਸਾ। ਨਹੀਂ ਮੈਂ ਗੱਲ ਜਿਹੜੀ ਇਹ ਪੁੱਛਦਾ ਸੀ ਵੀ ਇੱਕ ਪੌਦੇ ਆ ਨਿੱਕੇ ਹਾਂਜੀ ਅਗਾਂ ਵੱਡੇ ਪਏ ਆ ਹਾਂ ਇਹਨਾਂ ਦਾ ਰੇਟ ਕਿਵੇਂ ਬਣਾਉਂਦੇ ਆ ਤੁਸੀਂ ਵੀ ਇਹ ਕੋਈ ਦੱਸੋ। ਇਹਦਾ ਰੇਟ ਇਸ ਤਰ੍ਹਾਂ ਬਣਾਈਦਾ ਵੀ ਦੇਖੋ ਇਹ ਸਾਨੂੰ ਪੈ ਗਈ 8000 ਦੀ ਜੀ ਮਿਸਾਲ ਤੋਂ ਇਹ ਅਸੀਂ 7.5 ਦੀ ਦੇ ਚਲੋ 500 ਘਾਟਾ ਵੀ ਆ ਗਿਆ ਉਹ ਜਿਵੇਂ ਵੱਡੀ ਨਾ ਉਹ ਅਸੀਂ ਕੋਈ 2000 ਉੱਤੇ ਦਾ ਦੇ ਲੈ ਅੱਛਾ। ਸਾਨੂੰ 8000 ਦੀ ਪਈ ਸਾਰੀ ਅਸੀਂ ਉਹਦਾ ਰੇਟ ਕੁਝ ਜ਼ਿਆਦਾ ਕਰ ਦੇਣਾ ਇਹਦਾ ਰੇਟ ਬਰਾਬਰ ਕਰ ਦੇਣਾ ਉਹ ਸਾਨੂੰ ਫਿਰ ਨਾ ਉਹ ਬਰਾਬਰ ਹੋ ਜਾਏਗਾ ਉਹਦੇ ਕੋਲ ਮਤਲਬ ਗੱਡੀ ਜੋ ਰੁਪਇਆ 50000 60000 70000 ਬਚ ਜਾਏਗਾ ਸੱਚੀ ਗੱਲ ਹੈ ਨਹੀਂ ਮੈਂ ਹੁਣ ਇੱਕ ਖਜੂਰ ਆ ਇਹਦਾ ਕੀ ਰੇਟ ਆ? ਇਹ ਤਕਰੀਬਨ 7500 ਦੀ ਹੈ ਜੀ 6-7 ਫੁੱਟ ਦੀ 6 ਤੋਂ 7 ਫੁੱਟ ਦੇ 7500 ਰੁਪਏ ਦਾ ਰੇਟ। ਮੈਂ ਇਹੀ ਗੱਲ ਤਾਂ ਤੁਹਾਨੂੰ ਪੁੱਛ ਰਿਹਾ ਸੀ ਵੀ ਫੁੱਟਾਂ ਦਾ ਰੇਟ ਨਹੀਂ ਫੁੱਟਾਂ ਦਾ ਰੋਡ ਨਹੀਂ ਹੁੰਦਾ ਇਹਦਾ ਅਸੀਂ ਕਿਰਾਏ ਦੇਖੋ ਨਾ 4 ਲੱਖ ਰੁਪਇਆ ਪੌਣੇ 4 ਲੱਖ ਕਿਰਾਇਆ ਹੈ ਵੰਡ ਪਾ ਦਿੰਦੇ ਆ ਇਹਨੂੰ ਵੰਡ ਦੇਖੋ 4 ਲੱਖ ਰਹੇ ਸਾਨੂੰ ਪੈ ਗਈ 8500 ਦੀ ਖਜੂਰ। ਅੱਛਾ। ਸਾਨੂੰ 8500 ਦੀ ਸਾਰੀ ਵਨ ਟੂ ਆਲ ਪੈ ਕੁਛ ਦੇਤੀ 10000 ਦੀ ਕੋਈ ਦੇਤੀ 9000 ਦੀ ਕੋਈ ਦੇਤੀ 8000 ਦੀ ਕੋਈ ਦੇਤੀ 7.5 2-4 ਪੌਦੇ ਜੇ 5-10 ਤੋਂ 7.5 ਦੇ। ਇਹ ਸਾਰੀ ਚੱਲ ਜੂਗੀ ਇਹ ਜਾ ਅੱਲਾ ਦੇ ਹੁਕਮ ਨਾਲ 100%। ਲਓ ਜੀ ਇੱਕ ਪੌਦਾ ਅਸੀਂ ਖੱਜੀ ਦਾ ਵੀ ਲਵਾਂਗੇ। ਅੱਜ ਅਸੀਂ ਕਰ ਕੀ ਰਹੇ ਹਾਂ? ਅੱਜ ਅਸੀਂ ਲਿਖਾਈ ਕਰ ਰਹੇ ਹਾਂ ਪੈਸੇ ਦੇਈ ਜਾ ਰਹੇ ਹਾਂ ਜਿਹੜੇ ਜਿਹੜੇ ਪੌਦੇ ਸਾਨੂੰ ਚਾਹੀਦੇ ਆ ਅਸੀਂ ਉਹ ਪਰਚੀ ਬਣਵਾ ਲੈਂਦੇ ਹਾਂ ਤੇ ਪਰਚੀ ਬਣਵਾ ਕੇ ਤੇ ਅਸੀਂ ਕੋਈ ਆਪਦਾ ਲੱਦਾ ਬਣਾ ਕੇ ਨਾ ਕੋਈ ਰਸ਼ਕਾ ਜਾਂ ਕੋਈ ਡਾਲਾ ਉਹਦੇ 'ਚ ਰੱਖ ਕੇ ਫਿਰ ਅਸੀਂ ਲੈ ਜਾਾਂਗੇ। ये भाई देख लो ये शान खुदा वैरायटी है जिसको अल्सेशन भी बोलते हैं। ये ग्राफ्ट हुआ है ये देसी पेच है ये ग्राफ्ट होता है और ये तैयार पौधा है इंशाल्लाह ये आपको अगली साल ज़बरदस्त फ्रूट देगा। ਅੱਛਾ ਖਾਨ ਸਾਹਿਬ ਬੜੀ ਮਿਹਰਬਾਨੀ ਤੁਹਾਡੀ। ਅਸੀਂ ਨਾ ਜੀ ਪੌਦੇ ਹੁਣ ਸ਼ਾਮਾਂ ਹੋ ਗਈਆਂ ਨਾਲ ਦੀ ਨਾਲ ਅਸੀਂ ਪਰਚੀ ਬਣਵਾਉਂਦੇ ਰਹੇ ਹਾਂ ਕੋਈ ਫਲ ਵਾਲੇ ਪੌਦੇ ਕੋਈ ਛਾਂ ਵਾਲੇ ਪੌਦੇ। ਰੱਬ ਖੈਰ ਸੁੱਖ ਰੱਖੇ ਜਦੋਂ ਕੱਲ੍ਹ ਜਾਂ ਪਰਸੋਂ ਤੱਕ ਘਰੇ ਪਹੁੰਚਣਗੇ ਨਾ ਫਿਰ ਤੁਹਾਨੂੰ ਅਸੀਂ ਦਿਖਾ ਵੀ ਦੇਵਾਂਗੇ। ਤੇ ਆਪ ਵੱਲੋਂ ਤਾਂ ਅਸੀਂ ਬੜੇ ਲੱਭ ਕੇ ਪੌਦੇ ਲਏ ਆ ਤੇ ਖਾਨ ਸਾਹਿਬ ਕੋਲੋਂ ਵੀ ਲਏ ਹੋਰ ਪਾਸੇ ਫਿਰ ਤੁਰ ਕੇ ਵੀ ਲਏ ਛਾਂ ਵਾਲੇ ਵੀ ਲਏ ਕਈ ਐਸੀ ਥਾਂ ਤੇ ਅਸੀਂ ਜਾਣਾ ਵੀ ਸਾਨੂੰ ਹਨੇਰਾ ਹੋ ਜਾਣਾ ਪਹੁੰਚ ਨਹੀਂ ਹੋਣਾ ਤੇ ਸਾਡੇ ਖਲੋਤਿਆਂ ਹੀ ਰੇਲ ਗੱਡੀ ਆ ਗਈ। ਵਾਹ ਭਾਈ ਵਾਹ 2 ਇੰਜਣ ਲੱਗੇ ਇਹ ਤਾਂ ਇਕੱਲੇ ਇੰਜਣ ਹੀ ਹੈ। 2 इंजन ਇਕੱਲੇ ਇੰਜਣ ਹੀ ਹੈ ਬਾਬਾ ਜੀ ਐਵੇਂ ਜ਼ੋਰ ਲਾਈ ਜਾ ਰਹੇ ਤੇ ਬੜੀ ਮਿਹਰਬਾਨੀ ਜੀ। ओके जी ਜਿਉਂਦੇ ਵਸਦੇ ਰਹੋ ਜੀ ਤੇ ਦੁਆਵਾਂ 'ਚ ਯਾਦ ਰੱਖਿਓ ਜੀ ਤੁਸੀਂ ਵੀ ਇਹ ਮੌਸਮ ਆ ਇਸ ਮੌਸਮ ਦੇ ਵਿੱਚ ਭੱਜ ਨੱਸ ਕਰੋ ਥੋੜੇ ਦਿਨ ਸੌਣ ਭਾਦੋਂ ਦੇ ਤੇ ਪੌਦੇ ਲਾਓ ਦੁਆਵਾਂ 'ਚ ਯਾਦ ਰੱਖਿਓ ਚੰਗਾ।